ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜੋ ਕਿ 1992 ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਪੂਰੇ ਅਮਰੀਕਾ ਦੇ ਵਿੱਚ ਦਿੰਦੇ ਆ ਰਹੇ ਹਨ। ਉਸਨਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਬਾਰੇ ਜਾਣਕਾਰੀ ਲਈ। ਕਾਲ 408 272 2500 4082722500। ਟੇਰਕੀਅਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0500। 3 ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਗਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ, ਫਰੈਜ਼ਨੋ, ਐਂਟੀਡੋਟ ਟਰੱਕ ਸਟਾਪ ਬਰਨਜ਼, ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਤੇ ਜ਼ੈਂਡਰ ਗਰੁੱਪ ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 559 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜੇ ਰਸ਼ੀਆ ਤੇ ਯੂਕਰੇਨ ਦੀਆਂ ਖਬਰਾਂ ਅੱਜ ਮੇਨ ਹੈਗੀਆਂ ਕਾਫੀ। ਯੂਕਰੇਨ ਦੀਆਂ ਵਹੀਕਲਸ ਕਹਿੰਦੇ ਪਈ ਜੋ ਰਸ਼ੀਆ ਦੀਆਂ ਵਹੀਕਲਸ ਹੈਗੀਆਂ ਯੂਕਰੇਨ ਦੇ ਨਿਊਕਲੀਅਰ ਪਲਾਂਟ ਦੀ ਜੋ ਟਰਬਾਈਨ ਹਾਲ ਆ ਉਹਦੇ ਵਿੱਚ ਘੁੰਮਦੀਆਂ ਦੇਖੀਆਂ ਗਈਆਂ ਹੈਗੀਆਂ। ਸੋ ਇਸ ਜੋ ਨਿਊਕਲੀਅਰ ਪਲਾਂਟ ਆ ਇਸ ਨੂੰ ਲੈ ਕੇ ਪੂਰੇ ਯੂਰਪ ਦੇ ਵਿੱਚ ਇੱਕ ਤਰ੍ਹਾਂ ਨਾਲ ਪੂਰਾ ਡਰ ਵਾਲਾ ਮਾਹੌਲ ਬਣਿਆ ਹੋਇਆ ਹੈਗਾ ਆ। ਜੈਪਰੂਜ਼ੀਆ ਨਿਊਕਲੀਅਰ ਪਲਾਂਟ ਵੀ ਜੇ ਕਿਤੇ ਅਨਫੋਰਚੂਨੇਟਲੀ ਕੁਛ ਕਿਸੇ ਤਰ੍ਹਾਂ ਦਾ ਉੱਥੇ ਬਲਾਸਟ ਹੋ ਜਾਂਦਾ ਤੇ ਪੂਰੇ ਯੂਰਪ ਦੇ ਉੱਤੇ ਇਹਦਾ ਅਸਰ ਪੈ ਸਕਦਾ ਹੈਗਾ। ਇੱਕ ਫੁਟੇਜ ਨਵੀਂ ਆਈ ਆ ਜਿਹਦੇ ਵਿੱਚ ਇਹ ਸ਼ੋਅ ਹੁੰਦਾ ਆ ਵੀ ਜੋ 6 ਦੇ ਕਰੀਬ ਟਰਬਾਈਨ ਰੂਮਸ ਆ ਵੈਸਟਰਨ ਸਾਈਡ ਦੇ ਉੱਤੇ ਨਿਊਕਲੀਅਰ ਪਲਾਂਟ ਦੇ, ਉਹਨਾਂ ਦੇ ਵਿੱਚੋਂ ਇੱਕ ਸਾਈਡ ਦੇ ਉੱਤੇ ਜੋ ਰਸ਼ੀਆ ਦੀ ਵਹੀਕਲਸ ਆ ਉਹਨਾਂ ਨੂੰ ਦੇਖਿਆ ਗਿਆ ਹੈਗਾ। 5 ਵਹੀਕਲਸ ਜੋ ਕਿ ਕਲੀਅਰਲੀ ਮਾਰਕਡ ਹੈਗੀਆਂ ਪ੍ਰੋ ਵਾਰ ਸਿੰਬਲਸ ਜੀ, ਉਹ ਇਸ ਵੀਡੀਓ ਦੇ ਵਿੱਚ ਦੇਖੀਆਂ ਗਈਆਂ ਹੈਗੀਆਂ। ਜੀ ਬਿਲਕੁਲ। ਜ਼ੈਲੈਂਸਕੀ ਹੁਣਾਂ ਨੇ ਇਹ ਆਖਿਆ ਵੀ ਦੁਨੀਆ ਦੇ ਵਿੱਚ ਨਿਊਕਲੀਅਰ ਡਿਜ਼ਾਸਟਰ ਇਸ ਦੇ ਕਰਕੇ ਹੋ ਸਕਦਾ ਆ। ਜਿਹੜੇ ਨਿਊਕਲੀਅਰ ਪਾਵਰ ਪਲਾਂਟ ਦੀ ਸਦਰਨ ਯੂਕਰੇਨ ਦੇ ਵਿੱਚ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਉੱਥੇ ਦੀ ਸਥਿਤੀ ਕਾਫੀ ਜ਼ਿਆਦਾ ਮੰਦੀ ਇਸ ਟਾਈਮ ਬਣੀ ਪਈ ਆ। ਇੰਟਰਨੈਸ਼ਨਲ ਜਿਹੜੀ ਕਮਿਊਨਿਟੀ ਆ ਦੁਨੀਆ ਭਰ ਦੇ ਵਿੱਚ ਲੋਕ ਚਿੰਤਤ ਨੇ ਵੀ ਇਸ ਨਿਊਕਲੀਅਰ ਪਲਾਂਟ ਦੇ ਵਿੱਚ ਕੈਟਾਸਟ੍ਰੋਫੀ ਜਿਹੜੀ ਉਹ ਆ ਸਕਦੀ ਆ, ਭਿਆਨਕ ਨੁਕਸਾਨ ਜਿਹੜਾ ਇਸ ਦੇ ਕਰਕੇ ਹੋ ਸਕਦਾ। ਕਹਿੰਦੇ ਯੂਰਪ ਦੇ ਇਤਿਹਾਸ ਦੇ ਵਿੱਚ ਜੇ ਹੁੰਦਾ ਆ ਤਾਂ ਸਭ ਤੋਂ ਵੱਡਾ ਹੋ ਸਕਦਾ ਹੈ। ਉਧਰ ਕ੍ਰੈਮਲਿਨ ਨੇ ਇਹ ਇਸ਼ਾਰਾ ਕੀਤਾ ਆ ਵੀ IAEA ਜਿਹੜੇ ਇੰਟਰਨੈਸ਼ਨਲ ਅਟੋਮਿਕ ਐਨਰਜੀ ਵਾਲੇ ਆ ਏਜੰਸੀ ਵਾਲੇ, ਉਹਨਾਂ ਦੇ ਇੰਸਪੈਕਟਰਸ ਆ, ਉਹਨਾਂ ਨੂੰ ਮੇਬੀ ਇਸ ਨਿਊਕਲੀਅਰ ਪਲਾਂਟ ਨੂੰ ਐਕਸੈਸ ਦਿੱਤਾ ਜਾ ਸਕਦਾ ਆ, ਪਰ ਅਗਲੇ ਮਹੀਨੇ। ਕਹਿੰਦੇ ਵੀ ਅਜੇ ਅਰਲੀ ਸਟੇਜ ਆ। ਇਸ ਦੀਆਂ ਡਿਟੇਲਸ ਜਿਹੜੀਆਂ ਦੱਸਣੀਆਂ ਮਿਖੇਲ ਯੂਲਨੋਵ ਰਸ਼ੀਆ ਦੇ ਜਿਹੜੇ ਫੋਰਨ ਮਿਨਿਸਟਰੀ 'ਚੋਂ ਆ, ਉਹਨਾਂ ਨੇ ਜਿਹੜਾ ਇਹ ਦੱਸਿਆ ਹੈਗਾ ਆ। ਸੋ ਦੇਖੋ ਅੱਗੇ ਇਸ ਦੇ ਬਾਬਤ ਹਰਜੋਤ ਸਿੰਘ ਜੀ ਕੀ ਬਣਦਾ ਆ, ਪਰ ਸਥਿਤੀ ਕਾਫੀ ਨਾਜ਼ੁਕ ਜਿਹੜੀ ਆ ਉੱਥੇ ਇਸ ਨੂੰ ਲੈ ਕੇ ਬਣੀ ਪਈ ਆ। ਉਧਰ ਰਸ਼ੀਅਨ ਮਿਲਟਰੀ ਸਾਈਟਸ ਦੇ ਉੱਤੇ ਹੋਏ ਜਿਹੜੇ ਧਮਾਕਿਆਂ ਦੇ ਵਿੱਚ ਸਬ ਅਟੈਚ, ਯਾਨੀ ਕਿ ਉਹਨਾਂ ਦੇ ਵਿੱਚੋਂ ਹੀ ਰੂਸੀ ਫੌਜੀਆਂ ਦੇ ਵਿੱਚੋਂ ਹੀ ਕਈਆਂ ਨੇ ਇਹ ਜਿਹੜੇ ਧਮਾਕਿਆਂ ਨੂੰ ਅੰਜਾਮ ਦਿੱਤਾ ਹੋ ਸਕਦਾ। ਇਹ ਜਿਹੜਾ ਇਸ ਟਾਈਮ ਮੰਨਿਆ ਜਾ ਰਿਹਾ, ਕਹਿੰਦੇ ਵੀ ਇਹ ਪ੍ਰੋ ਯੂਕਰੇਨੀਅਨ ਲੋਕ ਹੋ ਸਕਦੇ ਨੇ ਜਿਨ੍ਹਾਂ ਨੇ ਰਸ਼ੀਅਨ ਮਿਲਟਰੀ ਸਾਈਟਸ ਦੇ ਉੱਤੇ ਇਹ ਧਮਾਕੇ ਜਿਹੜੇ ਆ ਉਹ ਕੀਤੇ ਹੈਗੇ ਨੇ। ਸੋ ਕਹਿੰਦੇ ਵੀ ਇਹ ਇੱਕ ਯੂਕਰੇਨ ਵਾਲਿਆਂ ਦੇ ਦੁਆਰਾ ਹਰਜੋਤ ਸਿੰਘ ਜੀ ਵੀ ਉਹਨਾਂ ਦੇ ਹੱਕ ਵਾਲੇ ਜਿਹੜੇ ਲੋਕ ਆ ਉਹ ਇੰਨੇ ਡੀਪ ਬਿਹਾਈਂਡ ਐਨਮੀ ਲਾਈਨਸ ਜਿਹੜੀ ਉਹ ਹੈਗੇ ਆ, ਇਸ ਦੇ ਨਾਲ ਜਿਹੜੀ ਜੰਗ ਦੇ ਡਾਇਨਾਮਿਕਸ ਆ ਉਹ ਚੇਂਜ ਹੋ ਰਹੇ ਆ। ਸੋ ਕ੍ਰੀਮੀਆ ਦੇ ਵਿੱਚ ਇਹ ਉਹੀ ਇਲਾਕਾ ਆ ਜਿਸ ਨੂੰ ਅੱਜ ਤੋਂ ਕਈ ਵਰੇ ਪਹਿਲਾਂ ਰੂਸ ਨੇ ਅਨੈਕਸ ਕਰਵਾ ਦਿੱਤਾ ਸੀਗਾ ਯੂਕਰੇਨ ਦੇ ਨਾਲੋਂ,
ਤੇ ਹੁਣ ਉੱਥੇ ਹੀ ਇਹ ਸਾਰਾ ਰੌਲਾ ਰੱਪਾ ਉਹਨਾਂ ਇਲਾਕਿਆਂ ਦੇ ਵਿੱਚ ਹੀ ਜਿਹੜਾ ਉਹ ਚੱਲ ਰਿਹਾ ਆ ਜਿੱਥੇ ਰੂਸੀ ਮਿਲਟਰੀ ਸਾਈਟ ਦੇ ਉੱਤੇ ਧਮਾਕੇ ਹੋਏ ਸੀਗੇ। ਜੀ ਬਿਲਕੁਲ। 2 ਰਸ਼ੀਅਨ ਪਿੰਡ ਜੋ ਆ ਉਹ ਇਵੈਕੂਏਟ ਕੀਤੇ ਗਏ ਹੈਗੇ ਆ, ਜਿੱਥੇ ਇੱਕ ਐਮੂਨੀਸ਼ਨ ਦਾ ਡਿਪੂਟ ਹੈਗਾ ਯੂਕਰੇਨੀਅਨ ਬਾਰਡਰ ਦੇ ਲਾਗੇ। ਬੈਲਗਰੋਡ ਜੋ ਪ੍ਰੋਵਿੰਸ ਆ, ਇਹ ਐਮੂਨੀਸ਼ਨ ਡਿਪੂ ਦੋਨਾਂ ਦੀਆਂ ਜੋ ਚੱਲ ਰਹੀ ਸੀ ਲੜਾਈ, ਉਹਦੇ ਵਿੱਚ ਕ੍ਰਾਸ ਫਾਇਰ ਦੇ ਵਿੱਚ ਆਇਆ ਵੀ ਸੀਗਾ। ਟਿਮਨੋਵ ਕਰਕੇ ਪਿੰਡ ਆ, ਉੱਥੇ ਹੈਗਾ 50 ਕਿਲੋਮੀਟਰ ਬਾਰਡਰ ਤੋਂ ਦੂਰ ਹੈਗਾ ਆ। 4 ਐਕਸਪਲੋਜ਼ਨ ਮੇਜਰ ਜੋ ਵੈਲਵਿਕ 에ਅਰਵੇਸ ਆ ਨਾਰਥ ਆਫ ਸਵੈਸਟੋਪੋਲ, ਜਿੱਥੇ ਕਿ ਕ੍ਰੀਮੀਅਨ ਪੈਨਿਨਸੂਲਾ ਨੂੰ ਆਕੂਪਾਈ ਕੀਤਾ ਹੈ, ਉੱਥੇ ਚੱਲੇ ਹੈਗੇ ਆ। ਪ੍ਰੋ ਰਸ਼ੀਅਨ ਗਵਰਨਰ ਸਵੈਸਟੋਪੋਲ ਮਿਖੇਲ ਰਾਜ਼ੋਵੋਕੀ, ਉਹਨਾਂ ਨੇ ਇਹ ਕਿਹਾ ਵੀ ਕੋਈ ਡੈਮੇਜ ਨਹੀਂ ਹੋਇਆ, ਕੋਈ ਕਿਸੇ ਤਰ੍ਹਾਂ ਦਾ ਉੱਥੇ ਫੱਟੜ ਨਹੀਂ ਹੋਇਆ ਹੈਗਾ। ਯੂਕਰੇਨ ਦੀ ਡਿਫੈਂਸ ਮਿਨਿਸਟਰੀ ਨੇ ਟਵੀਟ ਕੀਤਾ ਹੈਗਾ ਵੀ ਉੱਥੇ ਨੁਕਸਾਨ ਜ਼ਰੂਰ ਹੋਇਆ ਹੈਗਾ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਇਹ ਕਿਹਾ ਕਿ ਰਸ਼ੀਅਨਸ ਹੁਣ ਪੈਨਿਕ ਕਰ ਰਹੇ ਆ ਵੀ ਕ੍ਰੀਮੀਆ ਦੇ ਵਿੱਚ ਜਾ ਕੇ ਵੀ ਯੂਕਰੇਨੀਅਨ ਆ ਜੋ ਆਪਣਾ ਅਟੈਕ ਕਰ ਰਹੇ ਹੈਗੇ ਆ। ਸੋ ਕਾਫੀ ਸਿਚੁਏਸ਼ਨ ਯੂਕਰੇਨ ਦਾ ਹੱਥ ਉੱਪਰ ਲੱਗਦਾ ਜਾਂਦਾ ਹੈ ਹੁਣ। ਬਾਕੀ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈ। ਜੀ ਬਿਲਕੁਲ, ਕਾਫੀ ਲੰਮਾ ਸਮਾਂ ਫਰਵਰੀ ਤੋਂ ਇਹ ਜਿਹੜੀ ਲੜਾਈ ਆ ਉਹ ਸ਼ੁਰੂ ਹੋਈ ਹੈ, ਜਦੋਂ ਤੋਂ ਰੂਸ ਨੇ ਇਹ ਕਹਿ ਸਕਦੇ ਹਾਂ ਵੀ ਬਗੈਰ ਕਿਸੇ ਚੇਤਾਵਨੀ ਤੋਂ ਅਚਾਨਕ ਜਿਹੜਾ ਹਮਲਾ ਆ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀਗਾ ਯੂਕਰੇਨ ਦੇ ਉੱਤੇ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇਸ ਟਾਈਮ ਫਲੋਰੀਡਾ ਦੇ ਵਿੱਚ ਉੱਥੋਂ ਦੇ ਗਵਰਨਰ ਡਿਸੈਂਟਿਸ ਆ, ਉਹਨਾਂ ਦੇ ਦੁਆਰਾ ਸਟਾਪ ਵੋਕ ਐਕਟ ਜਿਹੜਾ ਉਹ ਲਿਆਂਦਾ ਗਿਆ ਸੀਗਾ। ਸੋ ਫਸਟ ਅਮੈਂਡਮੈਂਟ ਨੂੰ ਅਪਸਾਈਡ ਡਾਊਨ ਕਰਨ ਵਾਲੀ ਜਿਹੜੀ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਗੱਲ ਹੋ ਸਕਦੀ ਆ। ਯੂਐਸ ਡਿਸਟ੍ਰਿਕਟ ਜਿਹੜੇ ਹੈਗੇ ਨੇ ਨਦਰਨ ਡਿਸਟ੍ਰਿਕਟ, ਯੂਐਸ ਡਿਸਟ੍ਰਿਕਟ ਕੋਰਟ ਜਿਹੜਾ ਆ ਉਹਦਾ ਜਿਹੜਾ ਨਦਰਨ ਡਿਸਟ੍ਰਿਕਟ ਆਫ ਫਲੋਰੀਡਾ ਦੇ ਚੀਫ ਜੱਜ ਜਿਹੜੇ ਮਾਰਕ ਵਾਕਰ ਆ, ਉਹਨਾਂ ਨੇ ਕਿਹਾ ਆ ਇਸ ਦੇ ਉੱਤੇ ਇੰਜੰਕਸ਼ਨ ਜਿਹੜਾ ਉਹ ਉਹਨਾਂ ਨੇ ਲਗਾ ਦਿੱਤਾ ਆ। ਸੋ ਜਿਹੜੇ ਪ੍ਰਾਈਵੇਟ ਇੰਪਲੋਇਰ ਪ੍ਰੋਵੀਜ਼ਨਸ ਇਸ ਲਾਅ ਦੇ ਵਿੱਚ ਹੈਗੀਆਂ, ਜਿਸ ਨੂੰ ਇਹਨਾਂ ਨੇ ਸਟਾਪ ਵੋਕ ਐਕਟ ਦਾ ਨਾਮ ਦਿੱਤਾ ਸੀਗਾ, ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਸਪੀਚ ਦੀਆਂ ਪ੍ਰੋਟੈਕਸ਼ਨਸ ਹੈਗੀਆਂ ਫਸਟ ਅਮੈਂਡਮੈਂਟ ਦੇ ਅਧੀਨ, ਤੇ ਨਾਲ ਹੀ ਜਿਹੜੀ 14th ਅਮੈਂਡਮੈਂਟ ਡਿਊ ਪ੍ਰੋਸੈਸ ਦੀ ਜਿਹੜੀ ਕਲੌਜ਼ ਆ, ਇਹਨਾਂ ਦੋਨਾਂ ਨੂੰ ਇਹ ਵਾਇਲੇਟ ਇੱਕ ਹਿਸਾਬ ਦੇ ਨਾਲ ਕਰ ਰਿਹਾ ਇਹਨਾਂ ਦਾ ਜਿਹੜਾ ਐਕਟ ਆ। ਇਸ ਕਰਕੇ ਇਸ ਨੂੰ ਇਹਨਾਂ ਨੇ ਹੋਂਦ ਦੇ ਵਿੱਚ ਆਉਣ ਤੋਂ ਹਾਲ ਦੀ ਘੜੀ ਜਿਹੜਾ ਉਹ ਰੋਕ ਲਗਾ ਦਿੱਤਾ ਆ। ਸੋ ਸਾਰੇ ਦਾ ਸਾਰਾ ਲਾਅ ਤਾਂ ਨਹੀਂ, ਉਸ ਦੇ ਜਿਹੜੇ ਕੁਛ ਹਿੱਸੇ ਆ ਉਸ ਨੂੰ ਇਸ ਫੈਡਰਲ ਜੱਜ ਨੇ ਬਲੌਕ ਕਰ ਦਿੱਤਾ ਆ। ਜੀ, ਅਗਲੀ ਖਬਰ ਵੱਲ ਚਲੀਏ। ਕਲਾਈਮੇਟ ਚੇਂਜ ਨੂੰ ਲੈ ਕੇ ਇਕੱਲਾ ਅਮਰੀਕਾ ਦੇ ਉੱਤੇ ਜਾਂ ਹੋਰ ਇੰਡੀਆ ਦੇ ਵਿੱਚ ਨਹੀਂ ਫਰਕ ਪੈ ਰਿਹਾ। ਚਾਈਨਾ ਤੋਂ ਇੱਕ ਰਿਪੋਰਟ ਆ ਰਹੀ ਹੈ, ਚਾਈਨਾ ਦਾ ਇੱਕ ਮੇਜਰ ਦਰਿਆ ਯੈਂਗਜ਼ੇ ਰਿਵਰ ਉਹ ਪੂਰੇ ਦੀ ਪੂਰੀ ਤਰ੍ਹਾਂ ਸੁੱਕ ਗਿਆ ਆ। ਪਿਛਲੇ 1 ਮਹੀਨੇ ਤੋਂ ਸਾਊਥ ਵੈਸਟ ਚਾਈਨਾ ਦੇ ਵਿੱਚ ਅਨਪ੍ਰੈਸੀਡੈਂਟ ਕਹਿੰਦੇ ਡਰਾਊਟ ਚੱਲਿਆ ਆ। ਬਹੁਤ ਜ਼ਿਆਦਾ ਹੀਟ ਵੇਵ ਆਈ, ਜਿਹਦੇ ਨਾਲ ਇਹ ਪੂਰੇ ਦਾ ਪੂਰਾ ਦਰਿਆ ਹੀ ਸੁੱਕ ਗਿਆ ਹੈਗਾ। ਯੈਂਗਜ਼ੇ ਰਿਵਰ ਸਪੋਰਟ ਕਰਦਾ ਕਹਿੰਦੇ 3rd ਆਫ ਕੰਟਰੀ ਦੀ ਪੋਪੂਲੇਸ਼ਨ ਨੂੰ ਥਰੂ ਹਾਈਡਰੋ ਪਾਵਰ ਤੇ ਕ੍ਰੌਪ ਇਰੀਗੇਸ਼ਨ ਦੇ। ਸੋ ਜੇ ਕਿਤੇ ਤੁਸੀਂ ਪਿਕਚਰਾਂ ਦੇਖੋ, ਇਦਾਂ ਲੱਗਦਾ ਵੀ ਪੂਰਾ ਸੁੱਕਾ ਪਿਆ, ਕਿਤੇ ਪਾਣੀ ਦਾ ਨਾਮ ਨਿਸ਼ਾਨ ਨਹੀਂ ਹੈ। ਸੋ ਇਹਦਾ ਜਿਹੜਾ ਅਸਰ ਆ ਆਪਾਂ ਦੇਖ ਸਕਦੇ ਕਿਸ ਤਰ੍ਹਾਂ ਪਊਗਾ। ਪੂਰੀ ਦੁਨੀਆ ਦੇ ਵਿੱਚ ਜੋ ਦਰਿਆ ਆ ਉਹ ਸੁੱਕ ਰਹੇ ਹੈਗੇ ਆ। ਚਾਈਨਾ ਦਾ ਯੈਂਗਜ਼ੇ ਰਿਵਰ ਤੇ ਇਸੇ ਤਰ੍ਹਾਂ ਜਰਮਨ ਚ, ਕੈਲੀਫੋਰਨੀਆ, ਸਪੇਨ, ਇਟਲੀ, ਈਸਟ ਅਫਰੀਕਾ ਦੇ ਵਿੱਚ ਕਲਾਈਮੇਟ ਚੇਂਜ ਬਹੁਤ ਜ਼ਿਆਦਾ ਉੱਥੇ ਅਸਰ ਹੋ ਰਿਹਾ। ਸੋ ਪੂਰੀ ਦੁਨੀਆ ਜਿਹੜਾ ਆ ਸੋਕੇ ਦਾ ਸ਼ਿਕਾਰ ਹੋ ਰਹੀ ਆ। ਫਰੈਸ਼ ਵਾਟਰ ਇਹ ਹੁਣ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਆਪਾਂ ਸਾਰਿਆਂ ਨੂੰ ਆ ਵੀ ਕਿਸ ਤਰ੍ਹਾਂ ਜੋ ਪਾਣੀ ਆ ਉਹ ਆਉਣ ਵਾਲੀਆਂ ਜਨਰੇਸ਼ਨ ਲਈ ਜਾਂ ਆਪਣੇ ਲਈ ਬਚਾਉਣਾ ਹੈਗਾ। ਜੀ ਬਿਲਕੁਲ, ਇਹ ਇੱਕ ਵੱਡੀ ਜਿਹੜੀ ਹਰਜੋਤ ਸਿੰਘ ਜੀ ਚੁਣੌਤੀ ਆ ਸਾਰਿਆਂ ਦੇ ਲਈ। ਜਿਹੜੇ ਨੈਚੁਰਲ ਰਿਸੋਰਸਿਸ ਆ ਇਹ ਤਾਂ ਲਿਮਿਟਡ ਨੇ, ਇਹ ਜਿਹੜੇ ਹੈਗੇ ਆ ਆਪਾਂ ਇਸ ਦੇ ਵਿੱਚ ਐਕਸਟਰਾ ਤਾਂ ਨਹੀਂ ਜਿਹੜਾ ਕੁਝ ਐਡ ਜਿਹੜਾ ਉਹ ਕਰ ਸਕਾਂਗੇ। ਲਗਾਤਾਰ ਵਰਤ ਕੇ ਉਸ ਦੇ ਰੂਪ ਬਦਲ ਜਾਂਦੇ ਆ, ਫਿਰ ਆਪਾਂ ਦੇਖਦੇ ਹਾਂ ਵੀ ਪੋਲਿਊਸ਼ਨ ਦਾ, ਕਾਰਬਨ ਡਾਈਆਕਸਾਈਡ ਦਾ, ਹੋਰ ਕਈ ਕੁਛ ਜਿਹੜਾ ਉਸ ਦੇ ਕਰਕੇ ਉਹ ਆ ਰਿਹਾ। ਤਾਂ ਪ੍ਰੋਬਲਮ ਆ, ਪਾਣੀ ਤੋਂ ਬਗੈਰ ਕੁਛ ਨਹੀਂ ਜਿਹੜਾ ਉਹ ਹੋਊਗਾ। ਸੋ ਪਾਣੀ ਦੇ ਨਾਲ ਹੀ ਸਾਰੀ ਦੁਨੀਆ ਜਿਹੜੀ ਉਹ ਚੱਲ ਰਹੀ ਆ। ਸੋ ਇਹ ਬਹੁਤ ਵੱਡਾ ਜਿਹੜਾ ਉਹ ਮਸਲਾ
ਬਣਿਆ ਪਿਆ ਆ। ਲੋਕਾਂ ਦੇ ਵਿੱਚ ਅਸਥਿਰਤਾ ਇਹਦੇ ਕਰਕੇ ਹਰਜੋਤ ਸਿੰਘ ਜੀ ਬਹੁਤ ਜ਼ਿਆਦਾ ਆਵੇਗੀ। ਜਿਨ੍ਹਾਂ ਥਾਵਾਂ ਦੇ ਉੱਤੇ ਪਾਣੀ ਦੀ ਘਾਟ ਹੋਊਗੀ, ਸੋਕਾ ਜ਼ਿਆਦਾ ਹੋਊਗਾ, ਲੋਕਾਂ ਨੇ ਉੱਥੋਂ ਮੂਵ ਹੋ ਕੇ ਉਹਨਾਂ ਇਲਾਕਿਆਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨੀ ਆ, ਵੀ ਜਿੱਥੇ ਇਹ ਸਾਰੀਆਂ ਸਹੂਲਤਾਂ ਉਹਨਾਂ ਨੂੰ ਮਿਲ ਸਕਣ। ਤੇ ਬਹੁਤ ਵੱਡਾ ਪਲਾਇਨ ਜਿਹੜਾ ਉਹ ਕਰਨਾ ਪਊਗਾ ਲੋਕਾਂ ਨੂੰ, ਇਹ ਵੱਡੀ ਸਥਿਤੀ ਆ। ਉਧਰ ਖਬਰ ਆ ਰਹੀ ਸੀ ਵੀ ਪਹਿਲੀ ਵਾਰੀ ਦੁਨੀਆ ਦੇ ਇਤਿਹਾਸ ਦੇ ਵਿੱਚ 8 ਬਿਲੀਅਨ ਦੀ ਪਾਪੂਲੇਸ਼ਨ ਨੂੰ ਦੁਨੀਆ ਜਿਹੜੀ ਉਹ ਕ੍ਰਾਸ ਕਰਨ ਜਾ ਰਹੀ ਆ। ਮੇ ਵੀ ਕ੍ਰਾਸ ਵੀ ਜਿਹੜੀ ਉਹ ਕਰ ਗਈ ਹੋਵੇ। ਸੋ ਅਨੁਮਾਨਿਤ ਜਿਹੜਾ ਉਹ ਦੱਸਿਆ ਜਾ ਰਿਹਾ ਆ ਵੀ 8 ਬਿਲੀਅਨ ਤੋਂ ਵੱਧ ਜਿਹੜੀ ਇਸ ਟਾਈਮ ਜਨਸੰਖਿਆ ਪੂਰੀ ਦੁਨੀਆ ਦੇ ਵਿੱਚ ਹੋ ਚੁੱਕੀ ਆ। ਰਿਸੋਰਸਿਸ ਲਿਮਿਟਡ ਨੇ, ਜਨਸੰਖਿਆ ਕਾਫੀ ਆ, ਤੇ ਇਸ ਦੇ ਨਾਲ ਨਾਲ ਹਰਜੋਤ ਸਿੰਘ ਜੀ ਰਿਸੋਰਸਿਸ ਦੀ ਲੜਾਈ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਪੱਧਰ ਦੇ ਉੱਤੇ ਦੇਖੀ ਜਾਣੀ ਹੈ। ਜਿੱਦਾਂ ਆਪਾਂ ਅਕਸਰ ਗੱਲਾਂ ਸੁਣਦੇ ਹਾਂ ਵੀ ਅਗਲੇ ਜਿਹੜੇ ਯੁੱਧ ਜਾਂ ਲੜਾਈਆਂ ਆ, ਉਹ ਪਾਣੀ ਲਈ, ਜ਼ਮੀਨ ਦੇ ਲਈ, ਰਿਸੋਰਸਿਸ ਦੇ ਲਈ ਕਿਹੜੀਆਂ ਚੀਜ਼ਾਂ ਵਰਤ ਕੇ ਉਸ ਨੂੰ ਯੂਜ਼ ਕੀਤਾ ਜਾ ਸਕਦਾ ਆ, ਉਸ ਦੇ ਵੱਲ ਉਹੀ ਜਿਹੜੀਆਂ ਉਹ ਹੋਣਗੀਆਂ। ਜੀ, ਪੂਰੀ ਦੁਨੀਆ ਦੇ ਮੁਲਕਾਂ ਨੂੰ ਕਹਿੰਦੇ ਪਏ ਇਸ ਪਲੈਨਟ ਦੇ ਵਿੱਚ ਕਲਾਈਮੇਟ ਚੇਂਜ ਦੇ ਲਈ ਫਾਈਟ ਕਰਨਾ ਪਊਗਾ। ਨਵੇਂ ਇਨਫਰਾਸਟ੍ਰਕਚਰ, ਪਾਣੀ ਦੇ ਲਈ, ਪਾਵਰ ਦੇ ਲਈ, ਰੀਸਾਈਕਲਿੰਗ, ਕਲੀਨ ਅਪ, ਟਰੈਸ਼, ਗ੍ਰੀਨ ਐਨਰਜੀ ਤੇ ਆਰਗੈਨਿਕ ਫਾਰਮਿੰਗ, ਇਹਦੇ ਉੱਤੇ ਵਰਕਆਊਟ ਕਰਨਾ ਪਊਗਾ ਜੇ ਇਸ ਦੇ ਵਿੱਚ ਦੁਨੀਆ ਨੇ, ਇਨਸਾਨੀਅਤ ਨੇ, ਲੋਕਾਂ ਨੇ ਜੀਣਾ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜਾ ਸੋਸ਼ਲ ਮੀਡੀਆ ਨਾ ਕਈ ਵਾਰੀ ਬਹੁਤ ਨੁਕਸਾਨਦੇਹ ਸਾਬਤ ਹੁੰਦਾ ਆ। ਟਿਕਟੌਕ ਦੇ ਉੱਤੇ ਰਾਈਟ ਨਾਓ ਇੱਕ ਅਜਿਹਾ ਚੈਲੰਜ ਕਰ ਰਿਹਾ ਜਿਸ ਕਰਕੇ ਆਮ ਲੋਕਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਆ। ਜੇ ਤੁਹਾਡੇ ਕੋਲ ਹੁੰਡਈ ਦੀ ਜਾਂ ਕੀਆ ਦੀ ਕਾਰ ਆ ਤਾਂ ਇਸ ਖਬਰ ਨੂੰ ਤੁਸੀਂ ਧਿਆਨ ਦੇ ਨਾਲ ਜਿਹੜਾ ਉਹ ਸੁਣਿਓ। ਟਿਕਟੌਕ ਦੇ ਉੱਤੇ ਇਸ ਟਾਈਮ ਚੈਲੰਜ ਇੱਕ ਚੱਲ ਰਿਹਾ ਹੈ ਵੀ ਤੁਸੀਂ ਇਹ ਦੋਨੋਂ ਹੀ ਬ੍ਰਾਂਡ ਦੀਆਂ ਗੱਡੀਆਂ, ਹੁੰਡਈ ਦੀਆਂ ਤੇ ਕੀਆ ਦੀਆਂ, ਇਸ ਨੂੰ ਤੁਸੀਂ ਸਕਰੂ ਡਰਾਈਵਰਸ ਦੇ ਨਾਲ ਚੋਰੀ ਕਰ ਸਕਦੇ ਆ। ਤੇ ਜਿਹੜੇ ਟੀਨੇਜਰਸ ਆ ਟਿਕਟੌਕ ਦੇ ਉੱਤੇ ਵਿਊ, ਲਾਈਕਸ, ਕਮੈਂਟ ਲੈਣ ਦੇ ਲਈ, ਇਸ ਚੈਲੰਜ ਨੂੰ ਪੂਰਾ ਕਰਨ ਦੇ ਲਈ ਇਹ ਸਾਰਾ ਕੁਝ ਜਿਹੜਾ ਉਹ ਕਰ ਰਹੇ ਆ। ਬਹੁਤ ਸਾਰੇ ਲੋਕਾਂ ਦੀਆਂ ਗੱਡੀਆਂ ਦੇ ਵਿੱਚ ਬ੍ਰੇਕ ਇਨ ਹੋ ਰਿਹਾ ਆ, ਉਹਨਾਂ ਨੂੰ ਜਿਹੜਾ ਉਹ ਚੋਰੀ ਕੀਤਾ ਜਿਹੜਾ ਹੋ ਜਾ ਰਿਹਾ। ਸੋ ਕਹਿੰਦੇ ਵੀ ਮੁਲਕ ਭਰ ਦੇ ਵਿੱਚ ਇਸ ਟਿਕਟੌਕ ਦੇ ਚੈਲੰਜ ਦੇ ਕਰਕੇ ਜਿਹੜੇ ਕਾਰਾਂ ਦੀ ਚੋਰੀ ਆ ਉਸ ਦੇ ਵਿੱਚ ਰਫਤਾਰ ਵੱਧ ਚੁੱਕੀ ਹੈਗੀ ਆ। ਸੋ ਹੁਣ ਇਹ ਆ ਵੀ ਕਹਿੰਦੇ ਵੀ ਇੱਕ ਇਮੋਬਲਾਈਜ਼ਰ ਕਿੱਟ ਹੁੰਦੀ ਆ, ਉਹ ਤੁਸੀਂ ਮੇਬੀ ਆਪਣੀ ਗੱਡੀਆਂ ਦੇ ਵਿੱਚ ਲਾਓ ਤਾਂ ਜੋ ਜੇ ਚੋਰ ਤੁਹਾਡੀ ਗੱਡੀ ਨੂੰ ਵਿਦਆਊਟ ਕੀ ਜਿਹੜਾ ਉਹ ਸਟਾਰਟ ਨਾ ਕਰ ਸਕਣ। ਕਈ ਗੱਡੀਆਂ ਦੇ ਵਿੱਚ ਆਲਰੇਡੀ ਇੰਸਟਾਲਡ ਹੁੰਦਾ ਹੈ ਫੀਚਰ, ਪਰ ਕਈਆਂ ਦੇ ਵਿੱਚ ਨਹੀਂ ਵੀ ਹੁੰਦਾ। ਸੋ ਤੁਸੀਂ ਸਾਰੇ ਜਾਣੇ ਜ਼ਰੂਰ ਇਸ ਦਾ ਧਿਆਨ ਜਿਹੜਾ ਉਹ ਰੱਖਿਓ। ਸੋ ਇਸ ਟਿਕਟੌਕ ਚੈਲੰਜ ਦੇ ਕਰਕੇ ਕੀਆ ਦੀਆਂ ਤੇ ਹੁੰਡਈ ਦੀਆਂ ਗੱਡੀਆਂ ਆ, ਇਹ ਵਾਇਰਲ ਚੈਲੰਜ ਉੱਥੇ ਟਿਕਟੌਕ ਤੇ ਚੱਲ ਰਿਹਾ, ਉਸ ਕਰਕੇ ਬੜੀਆਂ ਮੁਸ਼ਕਿਲਾਂ ਆ ਰਹੀਆਂ। ਜਿਨ੍ਹਾਂ ਕੋਲ ਕੀਆ ਤੇ ਹੁੰਡਈ ਦੀਆਂ ਗੱਡੀਆਂ ਆ ਭਾਈ, ਧਿਆਨ ਦੇ ਨਾਲ ਟਰਾਈ ਕਰੋ ਵੀ ਭਾਈ ਇਹਨੂੰ ਕੁਛ ਦਿਨ ਹੁਣ ਜਿੰਨ ਤੱਕ ਡਾਈ ਡਾਊਨ ਨਹੀਂ ਹੁੰਦੀ ਚੈਲੰਜ ਆ, ਤਾਂ ਗਰਾਜ ਦੇ ਵਿੱਚ ਮੇਬੀ ਇਨਸਾਈਡ ਜਿਨ੍ਹਾਂ ਕੋਲ ਨਹੀਂ ਹੈਗੀ ਆਪਸ਼ਨ ਗਰਾਜ ਵਾਲੀ, ਉਹ ਭਾਈ ਧਿਆਨ ਦੇ ਨਾਲ ਜਿਹੜੀ ਮੋਰ ਲਿਟ ਏਰੀਆ ਹੋਵੇ, ਜਿੱਥੇ ਜ਼ਿਆਦਾ ਰੌਸ਼ਨੀ ਆ, ਕੈਮਰਾ ਜਿੱਥੇ ਕਿਤੇ ਹੋਵੇ, ਉਹ ਵਾਲੇ ਪਾਸੇ ਨੂੰ ਜਿਹੜਾ ਉਹ ਤੁਸੀਂ ਗੱਡੀ ਨੂੰ ਜਿਹੜਾ ਉਹ ਲਾਓ। ਪਰ ਇਹਨਾਂ ਦੋਨਾਂ ਗੱਡੀਆਂ ਦੇ ਜਿਹੜੇ ਚੋਰੀਆਂ ਆ ਉਹ ਬਹੁਤ ਜ਼ਿਆਦਾ ਇਸ ਟਾਈਮ ਵਧੀਆਂ ਆ ਟਿਕਟੌਕ ਦੇ ਇੱਕ ਵਾਇਰਲ ਚੈਲੰਜ ਦੇ ਕਰਕੇ। ਜੀ, ਵਿਹਲੀ ਜਨਤਾ ਬਹੁਤ ਆ, ਸੋ ਇਦਾਂ ਦੇ ਜਿਹੜੇ ਹੈਗੇ ਆ ਕੰਮ ਉਹ ਕਰੀ ਜਾਂਦੇ ਵਿਹਲੀ ਜਨਤਾ ਦੇ ਨਾਲ, ਵਿਹਲੀ ਜਨਤਾ ਦਾ ਤਾਂ ਚਲੋ ਕੀ ਹੈ, ਇਹ ਜਿਹੜੇ ਟੀਨੇਜਰਸ ਅੱਜ ਕੱਲ੍ਹ ਟਿਕਟੌਕ ਦੇ ਜਿਹੜੇ ਚੈਲੰਜ ਆ ਨਾ ਬਹੁਤ ਜ਼ਿਆਦਾ ਕਰਦੀ। ਕੋਈ ਵੀ ਪੁੱਠਾ ਸਿੱਧਾ ਕਿਸੇ ਵੀ ਤਰੀਕੇ ਦਾ ਜਿਹੜਾ ਹੋਵੇ, ਤਾਂ ਨਿਆਣਿਆਂ ਨੂੰ ਅੱਜ ਕੱਲ੍ਹ ਕੰਮ ਕੋਈ ਨਹੀਂ, ਉਹ ਦੇਖੋ ਦੇਖੀ ਭੇਡ ਚਾਲ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਉਹ ਕਰ ਰਹੇ ਆ। ਤੇ ਮੋਸਟਲੀ ਇਸ ਦੇ ਵਿੱਚ ਟੀਨੇਜਰਸ ਫਿਰ ਇਨਵੋਲਵ ਹੋ ਜਾਂਦੇ ਆ। ਇੱਕ ਤਾਂ ਤੁਸੀਂ ਆਪਣਾ ਰੈਕਡ ਭਵਿੱਖ ਦੇ ਲਈ ਖਰਾਬ ਕਰੋਗੇ, ਕੱਲ੍ਹ ਨੂੰ ਤੁਸੀਂ ਫੜੇ ਜਾਂਦੇ ਆ, ਫਿਰ ਨਾ ਕਿਤੇ ਜੋਬ ਮਿਲੂਗੀ ਤੇ ਨਾ ਕਿਤੇ ਤੁਹਾਨੂੰ ਪੜ੍ਹਾਈ ਵਾਲਾ ਜਿਹੜਾ ਕੰਮ ਤੁਹਾਡਾ ਔਖਾ ਹੋਊਗਾ। ਸੋ ਇੱਦਾਂ ਦੇ ਪੁੱਠੇ ਕੰਮਾਂ ਤੋਂ ਭਾਈ ਪਰਹੇਜ਼ ਜਿਹੜਾ ਕਰੋ। ਤੇ ਆਪਾਂ ਤਾਂ ਹੀ ਹਰਜੋਤ ਸਿੰਘ ਜੀ ਬਾਰ-ਬਾਰ ਮਾਪਿਆਂ ਨੂੰ ਵੀ ਇਹ ਬੇਨਤੀ ਅਪੀਲ ਕਰਦੇ ਰਹਿੰਦੇ ਆ ਵੀ ਇਹ ਵੀ ਦੇਖਦੇ ਰਿਹਾ ਕਰੋ ਵੀ ਤੁਹਾਡੇ ਨਿਆਣੇ ਜਿਹੜੇ ਅੱਜ ਕੱਲ੍ਹ ਕੀ ਵਾਚ ਕਰ ਰਹੇ ਆ, ਕੀ ਜਿਹੜਾ ਉਹ ਦੇਖ ਰਹੇ ਆ। ਇਸ ਦੇ ਉੱਤੇ ਵੀ ਤੁਸੀਂ ਧਿਆਨ ਜ਼ਰੂਰ ਰੱਖਿਆ ਕਰੋ। ਜੀ, ਅਗਲੀ ਖਬਰ ਵਿੱਚ ਚੱਲੀਏ ਵੀ ਲੋਕ ਕਿੱਥੇ ਤੱਕ ਪਹੁੰਚ ਜਾਂਦੇ ਆ। ਪੈਂਸਲਵੇਨੀਆ ਦੇ ਵਿੱਚ ਇੱਕ ਬੰਦੇ ਨੂੰ ਅਰੈਸਟ ਕੀਤਾ ਗਿਆ ਆ, ਉਹ ਚੋਰੀ ਦੇ ਬੋਡੀ ਪਾਰਟਸ
ਬਾਈ ਕਰਦਾ ਸੀ, ਬੋਡੀ ਪਾਰਟਸ ਬੰਦਿਆਂ ਦੇ। ਸੋ ਜਰਮੀ ਪੌਲੇ 40 ਸਾਲਾਂ ਦੇ ਇਸ ਪਰਸਨ ਨੂੰ ਈਸਟ ਪੈਨਸਬੋਰਡ ਟਾਊਨਸ਼ਿਪ ਪੈਂਸਿਲਵੇਨੀਆ ਦੇ ਵਿੱਚ ਅਰੈਸਟ ਕੀਤਾ ਗਿਆ ਆ ਵੀ ਇਹ ਅਬਿਊਜ਼ ਕਰਦਾ ਸੀ ਕਾਰਪਸ ਨੂੰ, ਜੋ ਸਟੋਲਨ ਪ੍ਰਾਪਰਟੀ ਸੀਗੀ। 14 ਦੇ ਕਰੀਬ ਇਸ ਨੇ ਹਿਊਮਨ ਬੋਡੀ ਪਾਰਟਸ ਆਨਲਾਈਨ ਖਰੀਦੇ। ਜੁਲਾਈ 8 ਨੂੰ ਪੁਲਿਸ ਇਸ ਦੇ ਘਰ ਦੇ ਵਿੱਚ ਗਈ, ਜੋ ਕਿ ਨਾਰਥ ਇਨੋਲਾ ਡਰਾਈਵ ਦੇ ਉੱਤੇ ਆ, ਤੇ ਉੱਥੇ ਕਾਫੀ ਜੋ ਬੋਡੀ ਦੇ ਪਾਰਟ ਆ ਵੱਖ-ਵੱਖ, ਉਹ ਇਸ ਦੇ ਘਰ ਦੇ ਵਿੱਚੋਂ ਮਿਲੇ ਹੈਗੇ ਆ। ਕਹਿੰਦੇ ਭਈ ਇਹ ਕ੍ਰਿਮੀਨਲ ਕੰਪਲੇਂਟ ਇਹਦੇ ਅਗੇਂਸਟ ਫਾਈਲ ਕੀਤੀ ਗਈ ਆ, ਜਿਹਦੇ ਮੁਤਾਬਕ ਇੱਕ ਬੀਬੀ ਅਰਕਨਸਾਸ ਦੇ ਵਿੱਚ ਹਸਪਤਾਲ ਦੇ ਵਿੱਚੋਂ ਜੋ ਜਿਨ੍ਹਾਂ ਦੀ ਡੈਥ ਹੋ ਜਾਂਦੀ ਆ ਲੋਕਾਂ ਦੀ, ਉੱਥੋਂ ਬੋਡੀ ਪਾਰਟਸ ਕੱਟ ਕੇ ਚੋਰੀ ਕਰਦੀ ਸੀ। ਕਿਸੇ ਦਾ ਦਿਲ ਹੋ ਗਿਆ, ਕੰਨ ਹੋ ਗਿਆ, ਲੱਤ ਹੋ ਗਈ, ਹਰਟ। ਸੋ ਇਹ ਵੱਖ-ਵੱਖ ਯੂਨੀਵਰਸਿਟੀ ਆਫ ਅਰਕਨਸਾ ਫॉर ਮੈਡੀਕਲ ਸਰਵਿਸਿਜ਼ ਉੱਥੋਂ ਚੋਰੀ ਕਰਕੇ ਆਨਲਾਈਨ ਇਹ ਵੇਚਦੀ ਸੀਗੀ। ਇਸੇ ਤਰ੍ਹਾਂ ਇੱਕ ਮੋਰਚਰੀ ਦਾ EMPLOYEE ਵੀ ਅਰੈਸਟ ਕੀਤਾ ਗਿਆ ਉਸ ਏਰੀਏ ਦੇ ਵਿੱਚ, ਜੋ ਹਿਊਮਨ ਬੋਡੀ ਪਾਰਟਸ ਸੈਲ ਕਰਦਾ ਸੀਗਾ। ਸੋ ਇਸ ਨੇ ਕਹਿੰਦੇ ਭਈ ਪਤਾ ਨਹੀਂ ਕ੍ਰੇਜ਼ੀ ਬੰਦਾ ਕਿੱਦਾਂ ਦਾ ਸੀ, ਵੱਖ-ਵੱਖ ਪਾਰਟਸ ਜੋ ਬੋਡੀ ਦੇ ਆ ਉਹਨਾਂ ਨੂੰ ਸਟੋਰ ਕੀਤਾ ਹੋਇਆ ਸੀ ਆਪਣੇ ਘਰ ਦੇ ਵਿੱਚ, ਤੇ ਉਹਨਾਂ ਦਾ ਕੀ ਕਰਨਾ ਸੀ। ਪਰ ਹੁਣ ਇਸ ਨੂੰ ਅਰੈਸਟ ਕਰ ਲਿਆ ਗਿਆ ਆ ਤੇ $50,000 ਦੀ ਬੇਲ ਦੇ ਉੱਤੇ ਰੱਖਿਆ ਗਿਆ। ਜੀ ਜੀ, ਇੱਥੇ ਇੱਕ ਆਪਾਂ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਆਉਂਦੇ ਆ ਇਨਫਲੇਸ਼ਨ ਦੇ ਵਿੱਚ ਜਿਹੜੀ ਰਾਹਤ ਆਈ ਆ, ਕਿਹੜੀਆਂ ਚੀਜ਼ਾਂ ਪਹਿਲੋਂ ਦੇ ਨਾਲੋਂ ਉਹਨਾਂ ਦੇ ਪ੍ਰਾਈਸ ਥੱਲੇ ਨੂੰ ਆਏ ਆ, ਉਹਨਾਂ ਦਾ ਜ਼ਿਕਰ ਜਿਹੜਾ ਉਹ ਕਰਾਂਗੇ। ਤੇ ਸਟਾਕ ਮਾਰਕੀਟਸ ਦੇ ਵਿੱਚ ਅੱਜ ਬਲੱਡ ਬਾਥ ਜਿਹੜਾ ਇਸ ਟਾਈਮ ਚੱਲ ਰਿਹਾ ਹੈ, ਉਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਸਟਾਕਸ ਦੇ ਵਿੱਚ ਮਾੜਾ ਦਿਨ ਕਹਿ ਸਕਦੇ ਹਾਂ ਵੀ ਚੱਲ ਰਿਹਾ ਆ। ਸੋ ਰਾਈਟ ਨਾਲ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਡਾਓ ਜੋਨਸ 300 ਪੁਆਇੰਟ ਜਿਹੜੀ ਉਹ ਥੱਲੇ ਚੱਲ ਰਹੀ ਆ ਤੇ S&P ਜਿਹੜੀ 500 ਸੀਗੀ ਜਿਹੜੀ ਪਿਛਲੇ 4 ਹਫ਼ਤਿਆਂ ਤੋਂ ਠੀਕ ਚੱਲ ਰਹੀ ਸੀ ਉਸ ਦੇ ਵਿੱਚ ਵੀ ਗਿਰਾਵਟ ਦਾ ਦੌਰ ਇਸ ਟਾਈਮ ਬਣਿਆ ਪਿਆ ਹੈਗਾ ਆ। ਸੋ ਅੱਜ ਕੋਈ ਬਹੁਤਾ ਚੰਗਾ ਸਥਿਤੀ ਆ ਉਹ ਨਹੀਂ ਚੱਲ ਰਹੀ ਹੈਗੀ। ਸੋ ਇਹ ਰਿਵਰਸਲ ਕੰਪਲੀਟ ਰਿਵਰਸਲ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਹੈਗਾ ਆ। ਬੈਡ ਬਾਥ ਬਿਯੋਂਡ ਦੀ ਸ਼ੇਅਰ ਅਚਾਨਕ ਰਾਇਨ ਕੋਹਨ ਨੇ ਜਦੋਂ ਕਿਹਾ ਵੀ ਮੈਂ ਖਰੀਦਣ ਲੱਗਾ ਆ ਤਾਂ ਉਹ ਵੱਧ ਗਏ ਸੀਗੇ 70% ਸਿੱਧਾ ਹੀ ਜਿਹੜਾ ਠਾਹ ਤਾਂ ਗਏ ਸੀਗੇ ਤੇ ਕੱਲ ਇਸਨੇ 58 ਮਿਲੀਅਨ ਦੇ ਮੁਨਾਫੇ ਤੋਂ ਬਾਅਦ ਚ ਉਹ ਜਿਹੜੇ ਸ਼ੇਅਰ ਆ ਉਹ ਡੰਪ ਕਰ ਦਿੱਤੇ ਤੇ ਅੱਜ 40% ਸਟਾਕ ਜਿਹੜਾ ਬੈਡ ਬਾਥ ਐਂਡ ਬਿਯੋਂਡ ਦਾ ਉਹ ਜਿਹੜਾ ਉਹ ਡਿੱਗ ਚੁੱਕਾ ਹੈਗਾ ਆ। ਸੋ $2 ਟ੍ਰਿਲੀਅਨ ਵੈਲਿਊ ਦੇ ਜਿਹੜੇ ਆਪਸ਼ਨ ਕੰਟਰੈਕਟਸ ਆ ਉਹ ਅੱਜ ਐਕਸਪਾਇਰ ਜਿਹੜੀ ਉਹ ਹੋਣ ਜਾ ਰਹੇ ਆ ਜਿਹਦੇ ਕਰਕੇ ਵੀ ਜਿਹੜੀ ਵੋਲੇਟਿਲਿਟੀ ਆ ਇਹਨਾਂ ਸਟਾਕ ਮਾਰਕੀਟ ਦੇ ਵਿੱਚ ਹੋਰ ਜ਼ਿਆਦਾ ਵਧੇਗੀ। ਕਰੂਜ਼ ਲਾਈਨ ਆਪਰੇਟਰਸ ਜੋ ਹੈਗੇ ਆ ਉਹ ਟੌਪ ਲੂਜ਼ਰਸ ਹੈਗੇ ਆ S&P ਇੰਡੈਕਸ ਦੇ ਵਿੱਚ। ਕਾਰਨੀਵਲ, ਨਾਰਵੇਜੀਅਨ ਕਰੂਜ਼ ਲਾਈਨ ਹੋਲਡਿੰਗਸ ਤੇ ਰਾਇਲ ਕੈਰੀਬੀਅਨਸ ਉਹਨਾਂ ਦੇ 5% ਤੋਂ ਵੱਧ ਜੋ ਸ਼ੇਅਰ ਆ ਉਹ ਡਾਊਨ ਗਏ ਹੈਗੇ। ਇੱਕ ਟਾਈਮ ਦੇ ਉੱਤੇ ਡਾਓ ਜੋਨ ਇੰਡਸਟਰੀਅਲ 300 ਤੋਂ ਵੱਧ ਪੁਆਇੰਟ ਥੱਲੇ ਚਲਾ ਗਿਆ ਸੀ। S&P ਇੰਡੈਕਸ 1.1%
ਤੇ ਡਾਓ ਜੋਨ ਰਾਈਟ ਨਾਓ 227 ਪੁਆਇੰਟ ਦੇ ਕਰੀਬ ਤੇ ਨੈਸਡੈਕ 1.9% ਦੇ ਕਰੀਬ ਡਾਊਨ ਗਿਆ ਸੀਗਾ। ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ $2 ਟ੍ਰਿਲੀਅਨ ਦੇ ਨੋਸ਼ਨਲ ਵੈਲਿਊ ਵਰਥ ਆਫ ਆਪਸ਼ਨ ਕੰਟਰੈਕਟ ਐਕਸਪਾਇਰ ਹੋਣੇ ਆ। ਇਹਦੇ ਕਰਕੇ ਬਹੁਤ ਜ਼ਿਆਦਾ ਉੱਪਰ ਥੱਲੇ ਜੋ ਸਟਾਕ ਮਾਰਕੀਟ ਆ ਉਹ ਚੱਲ ਰਹੀ ਹੈਗੀ ਆ। ਇਸੇ ਤਰ੍ਹਾਂ ਅਗਲੀ ਖਬਰ 'ਤੇ ਚੱਲੀਏ ਆਪਾਂ, ਜੇ ਰੀਅਲ ਸਟੇਟ ਦੀ ਗੱਲ ਕਰਦੇ ਜਾਈਏ, ਸੁਪਰ ਹੀਟਡ ਕਹਿੰਦੇ ਹਾਊਸਿੰਗ ਮਾਰਕੀਟ ਹੁਣ ਫਾਈਨਲੀ ਠੰਡੀ ਹੁੰਦੀ ਜਾ ਰਹੀ ਹੈਗੀ ਆ। ਹੋਮ ਬਿਲਡਰਸ ਨੇ ਹੁਣ ਸ਼ਰੇਆਮ ਕਈ ਜਗ੍ਹਾ ਦੇ ਉੱਤੇ ਤਾਂ ਬਹੁਤ ਜ਼ਿਆਦਾ ਪ੍ਰਾਈਸਸ ਘਟਾਉਣੀਆਂ ਸ਼ੁਰੂ ਕਰ ਦਿੱਤੀਆਂ ਆ। 50% ਤੋਂ ਵੱਧ ਕੰਟਰੈਕਟ ਲੋਕਾਂ ਨੇ ਕੈਂਸਲ ਕਰ ਦਿੱਤੇ ਆ, ਜਿਨ੍ਹਾਂ ਨੇ ਕਿਸੇ ਨੇ 5 ਮਹੀਨੇ 7 ਮਹੀਨੇ ਪਹਿਲਾਂ ਕੀਤੇ ਸੀ, ਕਿਉਂਕਿ ਕਈ ਵਾਰੀ ਘਰ ਬਣਨ ਨੂੰ ਲੰਮਾ ਸਮਾਂ ਲੱਗ ਜਾਂਦਾ ਆ ਤੇ ਉਹ ਹੁਣ ਕੁਆਲੀਫਾਈ ਨਹੀਂ ਕਰ ਸਕਦੇ ਹੈਗੇ। ਐਗਜ਼ਿਸਟਿੰਗ ਹੋਮ ਸੇਲਸ 6 ਮਹੀਨੇ ਲਗਾਤਾਰ ਹੋ ਗਏ ਡਾਊਨ ਹੈਗੀਆਂ ਆ, 20% ਡਾਊਨ ਆ ਫਰਵਰੀ ਨਾਲੋਂ ਹੁਣ ਤੱਕ ਜੇ ਦੇਖਿਆ ਜਾਵੇ। ਬਿਲਡਰ ਕੌਨਫੀਡੈਂਸ ਵੀ ਬਹੁਤ ਜ਼ਿਆਦਾ ਡਾਊਨ ਗਿਆ ਆ। ਹਾਊਸਿੰਗ ਜੋ ਕਿ GDP ਦਾ 4% ਅਕਾਊਂਟ ਕਰਦਾ ਆ, ਇਹ ਹੁਣ ਰਿਸੈਸ਼ਨ ਦੇ ਵਿੱਚ ਆ। ਇਕੋਨੋਮਿਸਟ ਰੋਬਰਟ ਡੀਜ਼ ਜੋ ਨੈਸ਼ਨਲ ਐਸੋਸੀਏਸ਼ਨ ਆਫ ਹੋਮ ਬਿਲਡਰਸ ਆ, ਉਹਨਾਂ ਨੇ ਇਹ ਕਿਹਾ ਹੈਗਾ। ਉਹ ਕਹਿੰਦੇ ਵੀ ਈਵਨ ਦੋ ਸਕਿਲਡ ਲੇਬਰ ਦੀ ਸ਼ਾਰਟੇਜ ਹੈਗੀ ਆ ਕੰਸਟਰਕਸ਼ਨ ਦੇ ਵਿੱਚ, ਬੇਬੀ ਬੂਮਰਸ ਕਈ ਰਿਟਾਇਰ ਹੋ ਰਹੇ ਹੈਗੇ ਆ। ਮੌਰਗੇਜ ਓਰੀਜੀਨੇਸ਼ਨਸ 50% ਤੋਂ ਵੱਧ ਡ੍ਰੌਪ ਹੋ ਗਈਆਂ 2022 ਦੇ ਵਿੱਚ। ਜਿੰਨੇ ਵੀ ਲੈਂਡਰਸ ਆ, ਆਲਮੋਸਟ ਆਲ ਆਫ ਦਾ ਲੈਂਡਰਸ ਕਹਿੰਦੇ ਆਪਣੇ ਸਟਾਫ ਨੂੰ ਲੇ ਆਫ ਕਰ ਰਹੇ ਆ। ਕਈ ਵੱਡੀਆਂ ਲੋਨ ਕੰਪਨੀਆਂ ਨੇ 90% ਤੱਕ ਆਪਣੇ EMPLOYEE ਜੋ ਆ ਉਹ ਲੇ ਆਫ ਕਰ ਦਿੱਤੇ ਹੈਗੇ। ਜੀ ਬਿਲਕੁਲ। ਸੈਲਰਸ ਜਿਹੜੇ ਕਹਿੰਦੇ ਵੀ ਇਸ ਟਾਈਮ ਵੇਚ ਰਹੇ ਆ, ਉਹ ਵੀ ਜਿਹੜਾ ਧਿਆਨ ਦੇਣ। ਜਿੱਦਾਂ ਆਪਾਂ ਪਹਿਲਾਂ ਦੱਸਿਆ ਵੀ ਕੰਟਰੈਕਟ ਦੇ ਵਿੱਚ ਕੈਂਸਲੇਸ਼ਨਸ ਹੋਣੀਆਂ, ਇਹ ਹੁਣ ਲਗਾਤਾਰ ਇਸ ਦਾ ਇਨਕਰੀਜ਼ ਹੁੰਦਾ ਜਾ ਰਿਹਾ ਆ। ਸੋ ਬਹੁਤ ਸਾਰੇ ਜਿਹੜੇ ਹੋਮ ਬਾਇਰਸ ਆ, ਉਹ ਆਪਣੀ ਇਹਨਾਂ ਡੀਲ ਤੋਂ ਬੈਕ ਆਊਟ ਕਰ ਰਹੇ ਆ ਪੈਂਡੈਮਿਕ ਦੇ ਸਟਾਰਟ ਤੋਂ ਦੇ ਆંકੜਿਆਂ ਦੇ ਵਿੱਚ। ਜਿਹੜਾ ਆਪਾਂ ਦੇਖਿਆ ਜਾਵੇ, ਕਹਿੰਦੇ ਵੀ ਇਸ ਟਾਈਮ ਹਾਈਐਸਟ ਉਹ ਦੇਖਿਆ ਗਿਆ। ਇਹ ਨਹੀਂ ਆ ਵੀ ਪਹਿਲੋਂ ਵੀ ਕਦੀ ਕੰਟਰੈਕਟ ਉਹ ਕੈਂਸਲ ਨਹੀਂ ਸੀ ਹੁੰਦੇ ਜਾਂ ਲੋਕ ਬੈਕ ਆਊਟ ਨਹੀਂ ਸੀ ਕਰਦੇ, ਹੁੰਦੇ ਸੀ, ਪਰ ਇੰਨੇ ਵੱਡੇ ਪੱਧਰ ਦੇ ਉੱਤੇ ਹੋਣਾ, ਇਹ ਇੱਕ ਕਹਿੰਦੇ ਵੀ ਚਿੰਤਾਜਨਕ ਜਿਹੜੀ ਸਥਿਤੀ ਆ ਉਹ ਬਣੀ ਪਈ ਹੈ। ਜੁਲਾਈ 2021 ਚ 12.5% ਸੀ ਤੇ ਜੂਨ ਦੇ ਵਿੱਚ 15% ਵੱਧ ਕੇ ਉਹ ਹੋ ਚੁੱਕਾ ਸੀਗਾ। ਸੋ ਕਹਿੰਦੇ ਵੀ ਇਸ ਟਾਈਮ 16.1% ਹਾਈਐਸਟ ਕੈਂਸਲੇਸ਼ਨ ਰੇਟ ਆ ਉਹ ਬਣਿਆ ਪਿਆ ਆ 2020 ਦੇ ਵਿੱਚ, ਜਦੋਂ ਤੋਂ ਹੀ COVID-19 ਦਾ ਆਊਟਬ੍ਰੇਕ ਹੋਇਆ ਆ। ਸੋ ਰੀਅਲ ਏਸਟੇਟ ਟ੍ਰਾਂਜੈਕਸ਼ਨਸ ਕਹਿੰਦੇ ਆ ਵੀ ਇਹ ਤਾਂ ਡੈਡ ਸਟਾਪ ਵੱਲ ਨੂੰ ਇੱਕ ਹਿਸਾਬ ਦੇ ਨਾਲ ਵੱਧ ਰਹੀਆਂ ਨੇ। ਸੋ ਉਧਰ ਜਿਹੜੀਆਂ ਹੋਮ ਸੇਲਸ ਆ, ਉਹਨਾਂ ਨੇ ਵੀ 6% ਉਸ ਦੇ ਵਿੱਚ ਗਿਰਾਵਟ ਹਾਊਸਿੰਗ ਮਾਰਕੀਟ ਦੇ ਵਿੱਚ ਆਈ ਹੈਗੀ ਹੈ। ਤੇ ਜਿਹੜਾ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਇਹ ਰਿਸੈਸ਼ਨ ਵੱਲ ਨੂੰ ਵੱਧ ਚੁੱਕੀ ਹੈਗੀ ਹੈ, ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਆ ਉਹਨਾਂ ਦੇ ਮੁਕਾਬਲੇ। ਪਿਛਲੇ ਸਾਲ ਦੇ ਨਾਲੋਂ 20% ਸੇਲਸ ਜਿਹੜੀਆਂ ਉਹ ਡਰੋਪ ਹੋਈਆਂ। ਜਿੱਦਾਂ ਆਪਾਂ ਮਹਿੰਗਾਈ ਦੀ ਦਰ ਦੇਖਦੇ ਆ ਨਾ, ਵੀ ਈਅਰ ਟੂ ਈਅਰ ਐਂਡ ਕਿਤੇ 8 ਪੁਆਇੰਟ ਕਿੰਨੇ % ਸੀ, ਕਿਤੇ 9% ਸੀ, ਫਿਰ ਇਸ ਵਾਰੀ ਥੋੜ੍ਹੀ ਜਿਹੀ ਉਸ ਦੇ ਨਾਲੋਂ ਘਟੀ ਆ ਪਿਛਲੇ ਮਹੀਨੇ ਦੇ ਮੁਕਾਬਲੇ, ਪਰ ਫਿਰ ਵੀ ਮਹਿੰਗਾਈ ਜਿਹੜੀ ਉਹ ਚੱਲ ਰਹੀ ਆ। ਇਸੇ ਤਰੀਕੇ ਦੇ ਨਾਲ ਈਅਰ ਟੂ ਈਅਰ ਇਹੀ ਪਿਛਲੇ ਸਾਲ ਸੇਮ ਮਹੀਨੇ ਦੇ ਵਿੱਚ 20% ਵੱਧ ਘਰ ਵਿਕ ਰਹੇ ਸੀਗੇ, ਜਿਹੜੇ ਕਿ ਉਸ ਦੇ ਨਾਲੋਂ ਇਸ ਵਾਰੀ ਉਨੇ ਜਿਹੜੇ ਉਹ ਘਟ ਚੁੱਕੇ ਹੈਗੇ ਆ। ਸੋ ਪ੍ਰੀਵੀਅਸਲੀ ਓਨਡ ਹੋਮਸ ਦੀ ਜਿਹੜੀ ਆਪਾਂ ਇਸ ਦੇ ਵਿੱਚ ਗੱਲ ਨਾਲ ਕਰ ਰਹੇ ਹੈਗੇ ਆ। ਤੇ ਹਰਜੋਤ ਜੀ ਨੇ ਆਲਰੇਡੀ ਦੱਸ ਹੀ ਦਿੱਤਾ ਆ ਵੀ ਜਿਹੜੇ ਨਵੇਂ ਬਿਲਡਰਸ ਹੈਗੇ ਆ, ਨਵੇਂ ਘਰ ਆ, ਉਹਨਾਂ ਦੇ ਕੰਟਰੈਕਟ ਜਿਹੜੇ ਉਹ ਵੱਧ ਕੈਂਸਲ ਹੋ ਰਹੇ ਆ, ਪਰ ਉਹਨਾਂ ਨੇ ਪ੍ਰਾਈਸਿਸ ਜਿਹੜੀਆਂ ਉਹ ਅੱਗੇ ਦੇ ਨਾਲੋਂ ਥੱਲੇ ਡਾਊਨ ਜਿਹੜੀਆਂ ਉਹ ਕਰ ਦਿੱਤੀਆਂ ਜੀ। ਹੈਗੀਆਂ ਪ੍ਰਾਈਸ ਨੇ। ਵਾਰ ਜੋ ਸੀ ਪਿਛਲੇ 2 ਸਾਲਾਂ ਚੱਲਦੀ ਰਹੀ, ਵੀ ਕੋਈ ਘਰ ਦੀ ਕੀਮਤ ਸੀ 8 ਲੱਖ ਤੇ 12 ਲੱਖ 15 ਲੱਖ ਤੱਕ ਚਲੇ ਜਾਂਦੇ ਸੀ, ਉਹ ਸਾਰਾ ਕੁਝ ਖਤਮ ਹੋ ਚੁੱਕਾ ਹੈਗਾ। ਪ੍ਰਾਈਸਸ ਤੇ ਮੌਰਗੇਜ ਇੰਨੀ ਜ਼ਿਆਦਾ ਐਕਸਪੈਂਸਿਵ ਹੈਗੇ ਸਟਿਲ, ਤੇ ਵਾਇਰਸ ਜਿਹੜੇ ਆ ਉਹ ਕੰਪਲੀਟਲੀ ਪ੍ਰਾਈਸਡ ਆਊਟ ਆ ਕਈ ਮਾਰਕੀਟਸ ਦੇ ਵਿੱਚ। ਸੋ ਸੇਲ ਨੰਬਰਸ ਡ੍ਰੌਪ ਕਰ ਰਹੇ ਆ, ਇਸੇ ਕਰਕੇ ਸੈਲਰਸ ਹੁਣ ਧੜ ਪ੍ਰਾਈਸਸ ਆਪਣੇ ਘਰਾਂ ਦੀਆਂ ਘਟਾ ਰਹੇ ਹੈਗੇ ਆ। ਜ਼ੀਲੋ ਦਾ ਹੋਮ ਪ੍ਰਾਈਸ ਇੰਡੈਕਸ ਪਹਿਲੀ ਵਾਰੀ 10 ਸਾਲਾਂ 'ਚ ਡਾਊਨ ਗਿਆ ਹੈਗਾ। ਈਵਨ ਦੋ ਕਹਿੰਦੇ ਵੀ ਇਕੁਇਵਲੈਂਟ ਟੂ $366 ਗਿਆ,
ਪਰ 10 ਸਾਲਾਂ ਬਾਅਦ ਇੰਨਾ ਹੋਇਆ। ਇੱਕ ਨਵਾਂ ਜੋ ਸਰਵੇ ਆਇਆ ਉਹਦੇ ਮੁਤਾਬਕ ਜਿਹੜੇ ਲੋਕਾਂ ਨੇ ਪਹਿਲੀ ਵਾਰੀ ਘਰ ਪਿਛਲੇ ਸਾਲ ਲਿਆ ਸੀ, ਉਹ ਹੁਣ ਫਾਈਨੈਂਸ਼ੀਅਲੀ ਸਟ੍ਰੈਸਡ ਆਊਟ ਫੀਲ ਕਰਦੇ ਆ, ਕਿਉਂਕਿ ਉਹਨਾਂ ਦੀ ਮੰਥਲੀ ਮੌਰਗੇਜ ਤੇ ਹੋਰ ਹੋਮ ਓਨਰਸ਼ਿਪ ਕਾਸਟ ਜਿਹੜੀ ਆ ਉਹ ਉਹਨਾਂ ਨੂੰ ਬਹੁਤ ਸਟ੍ਰੈਸ ਦੇ ਰਹੀ ਆ। ਕਿਉਂਕਿ ਕੀ ਹੁੰਦਾ ਵੀ ਕਈ ਵਾਰੀ ਬੰਦਾ ਘਰ ਲੈਂਦਾ, ਉਹ ਇਹ ਸੋਚਦਾ ਕਿੰਨੀ ਪੇਮੈਂਟ ਆ ਜੀ, ਉਹਦੇ ਵਿੱਚ ਤੁਸੀਂ ਪ੍ਰੋਪਰਟੀ ਟੈਕਸ, ਇੰਸ਼ੋਰੈਂਸ, ਤੁਹਾਡਾ ਵਾਟਰ ਬਿੱਲ, ਗਾਰਬੇਜ, ਇਲੈਕਟ੍ਰਿਸਿਟੀ, ਹੋਰ ਜਿਹੜੀ ਰਿਪੇਅਰ, ਵੀਅਰ ਟੀਅਰ, ਉਹ ਸਾਰਾ ਕੁਝ ਤੁਸੀਂ ਇਨਕਲੂਡ ਨਹੀਂ ਕਰਦੇ। ਬਰਾਈਸ ਕੋਲਵਨ ਯੂਐਸ ਨਿਊਜ਼ ਤੇ ਵਰਲਡ ਰਿਪੋਰਟ ਦੇ ਉਹਨਾਂ ਨੇ ਇਹ ਦੱਸਿਆ ਵੀ 59% ਜਿਨ੍ਹਾਂ ਲੋਕਾਂ ਨੇ ਪਿਛਲੇ ਸਾਲ ਘਰ ਲਏ ਸੀ ਉਹ ਇਹ ਫੀਲ ਕਰਦੇ ਆ ਵੀ ਘਰ ਪੱਖੋਂ ਤਾਂ ਅਸੀਂ ਅਮੀਰ ਹੋ ਗਏ, ਪਰ ਕੈਸ਼ ਪੱਖੋਂ ਅਸੀਂ ਪੂਅਰ ਹੋ ਗਏ ਹੈਗੇ ਆ। ਜੋ ਨਵੇਂ ਹੋਮ ਓਨਰਸ ਆ ਉਹਨਾਂ ਨੇ ਇਹ ਕਿਹਾ ਵੀ ਇੰਨਾ ਸਟ੍ਰੈਸਫੁਲ ਆ, ਇੰਨਾ ਤਾਂ ਇਦਾਂ ਨਹੀਂ ਹੁੰਦਾ ਵੀ ਜੇ ਕੋਈ ਹਸਬੈਂਡ ਵਾਈਫ ਆਪਣੇ ਵਿੱਚ ਬ੍ਰੇਕਅਪ ਕਰ ਲੈ, ਜਾਂ ਕੋਈ ਨਵੀਂ ਜੌਬ ਤੁਸੀਂ ਜੁਆਇਨ ਕਰਨੀ ਹੋਵੇ, ਜਾਂ ਤੁਹਾਡੇ ਕੋਈ ਨਵਾਂ ਬੇਬੀ ਹੁੰਦਾ, ਇੰਨੀ ਸਟ੍ਰੈਸ ਉਦੋਂ ਨਹੀਂ ਹੁੰਦੀ ਜਿੰਨੀ ਹੁਣ ਕਹਿੰਦੇ ਵੀ ਘਰ ਲੈ ਕੇ ਹੋਈ ਪਈ ਹੈ। ਜੀ, ਜੀ ਬਿਲਕੁਲ। ਇਨਫਲੇਸ਼ਨ ਦੀ ਜੇ ਗੱਲ ਆਪਾਂ ਅੱਗੇ ਕਰਦੇ ਜਾਈਏ ਤਾਂ ਵੈਲਕਮ ਨਿਊਜ਼ ਕੁਛ ਜਿਹੜੇ ਕੰਜ਼ਿਊਮਰਸ ਦੇ ਲਈ ਇਹ ਆ ਵੀ ਬੀਤੇ ਸਮੇਂ ਦੇ ਵਿੱਚ ਜਿਹੜੀਆਂ ਚੀਜ਼ਾਂ ਬਹੁਤ ਜ਼ਿਆਦਾ ਮਹਿੰਗੀਆਂ ਹੋਈਆਂ ਸੀਗੀਆਂ, ਉਹ ਪਹਿਲਾਂ ਦੇ ਨਾਲੋਂ ਕੁਛ ਕੁ ਸਸਤੀਆਂ ਹੋਈਆਂ ਆ। ਲੋਕਾਂ ਨੂੰ ਥੋੜ੍ਹਾ ਜਿਹਾ ਆਸਰਾ ਜਿਹੜਾ ਇਸ 'ਤੇ ਕਰਕੇ ਬੱਝਾ ਆ। ਸਭ ਤੋਂ ਵੱਡਾ ਜਿਹੜੀ ਗਿਰਾਵਟ ਇਸ ਪ੍ਰਾਈਸ ਦੇ ਵਿੱਚ ਕਹਿੰਦੇ ਵੀ ਜਿਹੜੇ ਚਿਕਨ ਦਾ ਮੀਟ ਆ, ਉਹ ਤਕਰੀਬਨ 23% ਪ੍ਰਾਈਸ ਉਸ 'ਤੇ ਘਟੇ ਆ। ਮੱਖਣ 13%, ਆਂਡਿਆਂ ਦੇ ਜਿਹੜੇ ਦਰਜਨ ਆਂਡੇ 9%, ਦੁੱਧ ਦੇ ਪ੍ਰਾਈਸ ਵੀ ਪਹਿਲੋਂ ਦੇ ਨਾਲੋਂ ਥੱਲੇ ਨੂੰ ਕਹਿੰਦੇ ਉਹ ਆਏ ਆ 2.5%। ਕਾਰ ਰੈਂਟਲਸ ਹੋ ਗਏ, ਰੈਗੂਲਰ ਜਿਹੜੀ ਗੈਸ ਆਪਾਂ ਪਾਉਂਦੇ ਆ, ਏਅਰ ਫੇਅਰਸ, ਹੋਟਲ ਦੇ ਪ੍ਰਾਈਸਿਸ, ਇੱਥੋਂ ਤੱਕ ਕਿ ਟਮਾਟਰਾਂ ਦੇ ਤੇ ਹੌਟ ਡੌਗਸ ਦੇ ਪ੍ਰਾਈਸਿਸ ਵੀ ਪਹਿਲੋਂ ਦੇ ਨਾਲੋਂ ਘਟੇ ਆ। ਈਵਨ ਦੋ ਅਜੇ ਵੀ ਆਪਾਂ ਮਹਿੰਗਾਈ ਦੀ ਦਰ ਪਿਛਲੇ ਸਾਲ ਦੇ ਮੁਕਾਬਲੇ ਦੇਖੀ ਜਾਵੇ ਤਾਂ ਉਹ ਤਕਰੀਬਨ 7-8% ਦੇ ਦਰਮਿਆਨ ਹੀ ਜਿਹੜੀ ਆ ਉਹ ਰਹੀ ਹੈਗੀ ਆ। ਪਰ ਪਿਛਲੇ ਕੁਛ ਮਹੀਨਿਆਂ ਦੇ ਮੁਕਾਬਲੇ ਥੋੜ੍ਹਾ ਜਿਹਾ ਵੈਲਕਮਿੰਗ ਸਾਈਨ ਆ ਉਹ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲਿਆ ਆ। ਸੋ ਹਾਫ ਗੈਲਨ ਮਿਲਕ ਜਿਹੜਾ ਕਿ $2 ਤੋਂ ਉੱਤੇ ਇੱਕ ਟਾਈਮ ਪਹੁੰਚ ਗਿਆ ਸੀਗਾ ਐਵਰੇਜ ਪ੍ਰਾਈਸ, ਇੱਥੇ ਤਾਂ ਆਲਰੇਡੀ ਇਹ ਤੋਂ ਮਹਿੰਗਾ ਹੀ ਸੀਗਾ, ਉਹ ਘਟ ਕੇ $2 ਤੋਂ ਥੱਲੇ ਜਿਹੜਾ ਉਹ ਇਸ ਦੇ ਵਿੱਚ ਆਇਆ ਹੈਗਾ ਆ। ਸੋ ਆਇਲ ਪ੍ਰਾਈਸਿਸ ਦੇ ਘਟਣ ਦੇ ਨਾਲ ਸਾਰੇ ਥਾਵਾਂ ਦੇ ਉੱਤੇ ਥੋੜ੍ਹਾ ਥੋੜ੍ਹਾ ਜਿਹੜਾ ਅਸਰ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਿਆ। ਡੋਮੈਸਟਿਕ 에ਅਰਲਾਈਨ ਟਿਕਟ ਦਾ ਪ੍ਰਾਈਸ, ਐਵਰੇਜ ਪ੍ਰਾਈਸ ਕਹਿੰਦੇ ਵੀ ਉਹ $295 ਤੇ ਆ ਗਿਆ ਇੱਕ ਟਾਈਮ ਦੇ ਉੱਤੇ, ਇਹ $330 ਤੋਂ ਉੱਤੇ ਜੁਲਾਈ ਮਹੀਨੇ ਦੇ ਵਿੱਚ ਦੇਖਿਆ ਗਿਆ ਸੀਗਾ। ਸੋ ਇਹ ਕੁਛ ਕੁ ਵੈਲਕਮਿੰਗ ਨਿਊਜ਼ ਇਸ ਦੇ ਵਿੱਚ ਕਹਿ ਸਕਦੇ ਹਾਂ ਵੀ ਲੋਕਾਂ ਦੇ ਲਈ ਹੈਗੀ ਆ, ਤੇ ਉਮੀਦ ਇਹੀ ਆ ਵੀ ਹੋਰ ਵੀ ਜ਼ਿਆਦਾ ਪ੍ਰਾਈਸਿਸ ਜਿਹੜੇ ਉਹ ਡਾਊਨ ਹੋਣ। ਪਰ ਜਦੋਂ ਇੱਕ ਵਾਰੀ ਹਰਜੋਤ ਸਿੰਘ ਜੀ ਪ੍ਰਾਈਸ ਕਿਸੇ ਚੀਜ਼ ਦਾ ਤਾਂ ਚੜ੍ਹ ਜਾਂਦਾ ਆ, ਬਾਅਦ 'ਚ ਜਿਹੜੇ ਉਹ ਵੇਚਣ ਵਾਲੇ ਆ ਉਹ ਫਿਰ ਬਹੁਤਾ ਨਹੀਂ ਘਟਾਉਂਦੇ ਹੁੰਦੇ, ਉਹਨਾਂ ਨੇ ਥੋੜ੍ਹਾ ਬਹੁਤਾ ਹੀ ਜਿਹੜਾ ਆ ਉਹ ਮੇ ਵੀ ਘਟਾਉਣਗੇ। ਓਵਰਆਲ ਪ੍ਰਾਈਸਿਸ ਅਜੇ ਤਾਂ ਨੇ, ਪਰ ਪਹਿਲੋਂ ਦੇ ਨਾਲੋਂ ਥੋੜ੍ਹਾ ਜਿਹਾ ਬੈਟਰ ਹੋਇਆ ਆ। ਜੀ, ਅਗਲੀ ਖਬਰ ਵੱਲ ਚਲੀਏ। ਇੱਕ ਸਿਆਟਲ ਦੇ ਵਿੱਚ ਕੰਪਨੀ ਦੇ CEO ਨੇ 2015 ਦੇ ਵਿੱਚ ਅਨਾਉਂਸਮੈਂਟ ਕੀਤੀ ਸੀ ਵੀ ਜੋ ਉਸਦੀ $1 ਮਿਲੀਅਨ ਦੀ ਤਨਖਾਹ ਆ ਉਹ ਉਸ ਨੂੰ ਘਟਾ ਕੇ ਆਪਣੀ ਹੀ ਜੋ ਆਪਣੇ EMPLOYEE ਆ ਜਿਨ੍ਹਾਂ ਦੀ ਐਵਰੇਜ ਤਨਖਾਹ 70,000 ਦੇ ਕਰੀਬ ਆ, ਉਹ ਸੇਮ ਹੀ ਰੱਖੇਗਾ ਤਾਂ ਕਿ ਜੋ ਕੰਪਨੀ ਆ ਉਹਨੂੰ ਅੱਗੇ ਲਿਜਾਇਆ ਜਾ ਸਕੇ। ਡੈਨ ਪ੍ਰਾਈਸ ਨਾਮ ਦਾ CEO ਜੋ ਆ ਇਹ ਇੱਕ ਕ੍ਰੈਡਿਟ ਪ੍ਰੋਸੈਸਿੰਗ ਕੰਪਨੀ ਇਹਨਾਂ ਦੀ ਹੈਗੀ ਆ। 100+ ਵਰਕਰਸ ਇਹਨਾਂ ਦੇ ਕੋਲ ਕੰਮ ਕਰਦੇ ਸੀ। ਹੁਣ ਇਹ ਪਤਾ ਚੱਲਿਆ ਵੀ ਡੈਨ ਪ੍ਰਾਈਸ ਆਪਣੀ ਪੋਜੀਸ਼ਨ ਤੋਂ ਸਟੈਪ ਡਾਊਨ ਕਰ ਰਿਹਾ ਹੈਗਾ। ਸਿਆਟਲ ਦੇ ਵਿੱਚ ਪ੍ਰੋਸੀਕਿਊਟਰਸ ਨੇ ਪ੍ਰਾਈਸ ਨੂੰ ਮਿਸਡਮੀਨਰ ਅਸੌਲਟ ਦੇ ਕਰਕੇ ਚਾਰਜ ਕੀਤਾ ਆ ਇੱਕ ਵਿਮਨ ਦੇ ਅਗੇਂਸਟ, ਤੇ ਰੈਕਲੈਸ ਡਰਾਈਵਿੰਗ ਦੇ ਵਿੱਚ ਕਹਿੰਦੇ ਵੀ ਫੋਰਸਿਬਲੀ ਉਸਨੇ ਇੱਕ ਬੀਬੀ ਨੂੰ ਕਿਸ ਕਰਨ ਦੀ ਕੋਸ਼ਿਸ਼ ਕੀਤੀ ਸੀ, ਤੇ ਉਸਨੇ ਗਿਲਟੀ ਤਾਂ ਨਹੀਂ ਪਲੀਆ ਕੀਤਾ ਹਜੇ ਤੱਕ, ਕੇਸ ਇਦਾਂ ਹੀ ਚੱਲ ਰਿਹਾ ਹੈਗਾ। ਇਸ ਤੋਂ ਪਹਿਲਾਂ 38 ਸਾਲਾਂ ਦਾ ਜੋ ਪ੍ਰਾਈਸ ਆ ਉਸ ਨੂੰ ਲੀਗਲ ਟਰਬਲ ਆਪਣੇ ਭਰਾ ਵੱਲੋਂ ਵੀ ਆਈ ਸੀ, ਉਸਨੇ ਉਹਦੇ ਵਿੱਚ ਉਹਦੇ ਤੇ ਚਾਰਜਸ ਲਾਏ ਸੀ ਵੀ ਇਹ ਓਵਰਪੇ ਕਰ ਰਿਹਾ ਆਪਣੇ ਆਪ ਨੂੰ। ਕਿੰਗ ਕਾਉਂਟੀ ਜੱਜ ਨੇ ਰੂਲ ਕੀਤਾ ਸੀ ਵੀ ਡੈਨ ਪ੍ਰਾਈਸ ਨੇ ਕੋਈ ਰੂਲ ਕਿਸੇ ਤਰ੍ਹਾਂ ਦਾ ਵਾਇਲੇਟ ਨਹੀਂ ਕੀਤਾ ਹੈਗਾ। ਸੋ ਡੈਨ ਪ੍ਰਾਈਸ ਇਸ ਕੰਪਨੀ ਦਾ ਜੋ CEO ਉਹ ਕਹਿੰਦਾ ਵੀ ਮੈਂ ਇਹ ਨਹੀਂ ਚਾਹੁੰਦਾ ਵੀ ਜੋ ਮੇਰੇ ਤੇ ਚਾਰਜਸ ਲੱਗੇ ਆ ਉਹਦੇ ਕਰਕੇ ਜੋ ਕੰਪਨੀ ਦੇ ਉੱਤੇ ਕਿਸੇ ਤਰ੍ਹਾਂ ਦਾ ਅਸਰ ਹੋਵੇ, ਇਸ ਕਰਕੇ ਮੈਂ ਆਪਣੇ ਆਪ ਨੂੰ ਸਟੈਪ ਅਸਾਈਡ ਕਰ ਰਿਹਾ
ਕਿ ਕੰਪਨੀ ਜੋ ਆ ਉਹ ਤਰੱਕੀ ਕਰਦੀ ਰਹੇ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਮੰਕੀ ਪੌਕਸ ਨੂੰ ਲੈ ਕੇ ਜਿਹੜੀ ਇਹ ਖਬਰ ਹੈਗੀ ਆ। ਮੰਕੀ ਪੌਕਸ ਜਿਸ ਦੇ ਬਾਰੇ ਇਹ ਪਹਿਲਾਂ ਸੋਚਿਆ ਜਾ ਰਿਹਾ ਸੀਗਾ ਵੀ ਇਹ ਮੋਸਟਲੀ ਜਿਹੜੇ ਗੇ ਜਾਂ ਬਾਈਸੈਕਸ਼ੂਅਲ ਮੈਨ ਆ ਉਹਨਾਂ ਦੇ ਵਿੱਚ ਫੈਲ ਰਿਹਾ ਆ, ਪਰ ਕਹਿੰਦੇ ਆ ਵੀ ਇਹ ਵਾਇਰਸ ਹੋਰ ਤਰੀਕਿਆਂ ਦੇ ਨਾਲ ਵੀ ਫੈਲਣ ਦੀ ਸਮਰੱਥਾ ਸ਼ਾਇਦ ਰੱਖਦਾ ਆ। ਕਈ ਥਾਵਾਂ ਦੇ ਵਿੱਚ, ਕਈ ਸਕੂਲਾਂ ਦੇ ਵਿੱਚ ਇਸ ਮੰਕੀ ਪੌਕਸ ਦੇ ਜਿਹੜੇ ਕੇਸਿਸ ਆ ਉਹ ਸਾਹਮਣੇ ਆਏ ਨੇ। ਯੂਐਸ ਦੇ ਵਿੱਚ ਇਸ ਮੌਕੇ ਮੰਕੀ ਪੌਕਸ ਦੇ 14,000 ਕੇਸ ਉਹ ਰਿਪੋਰਟ ਕੀਤੇ ਜਾ ਚੁੱਕੇ ਨੇ ਤੇ ਤੇਜ਼ੀ ਦੇ ਨਾਲ ਇੱਕ ਵਾਰੀ ਫੇਰ ਵੱਧ ਰਹੇ ਆ। ਕਹਿੰਦੇ ਵੀ ਖਾਸ ਕਰਕੇ ਜੇ ਇਹ ਕਹਿੰਦੇ ਵੀ CDC ਵਾਲੇ ਤਾਂ ਅਜੇ ਹਾਲ ਦੀ ਘੜੀ ਕਿੱਦਾਂ ਇਹ ਮੇਨ ਦੀ ਟਰਾਂਸਮਿਸ਼ਨ ਜਿਹੜੀ ਹੋ ਰਹੀ ਆ ਜਿਹੜੇ ਗੇ ਤੇ ਬਾਈਸੈਕਸ਼ੂਅਲ ਮੈਨ ਉਸ ਤੋਂ ਅਲੱਗਾ ਉਹ ਇੱਕ ਚਿੰਤਾ ਦਾ ਵਿਸ਼ਾ ਉਹਨਾਂ ਨੂੰ ਬਣਿਆ ਤੇ ਉਹ ਇਸ ਨੂੰ ਸਿੱਖਣ ਦੀ ਤੇ ਟਰਾਈ ਕਰ ਰਹੇ ਆ, ਉਸ ਦੇ ਉੱਤੇ ਸਟੱਡੀ ਕਰਨ ਦੀ ਵੀ ਹੋਰ ਕਿਹੜੇ ਮੀਨਸ ਦੇ ਨਾਲ ਵਾਇਰਸ ਜਿਹੜਾ ਆ ਉਹ ਸਪਰੈਡ ਕਰਦਾ ਆ। ਜੇ ਬਾਈ ਚਾਂਸ ਇਹ ਟੱਚ ਦੇ ਨਾਲ ਜਾਂ ਹੋਰ ਚੀਜ਼ਾਂ ਦੇ ਨਾਲ ਸਪਰੈਡ ਹੋਣ ਵਾਲਾ ਜੇ ਕਿਤੇ ਹੋਇਆ ਤਾਂ ਉਹ ਇੱਕ ਟੈਨਸ਼ਨ ਵਾਲੀ ਗੱਲ ਜਿਹੜੀ ਉਹ ਬਣ ਸਕਦੀ ਆ। ਸੋ ਇਹ ਸਮਾਲ ਪੌਕਸ ਵਾਇਰਸ ਦੀ ਫੈਮਿਲੀ ਦੇ ਵਿੱਚੋਂ ਹੀ ਮੰਕੀ ਪੌਕਸ ਵਾਇਰਸ ਇਸ ਟਾਈਮ ਹੈ ਤੇ ਜ਼ਰੂਰ ਇਸ ਨੂੰ ਲੈ ਕੇ ਟੈਨਸ਼ਨ, ਚਿੰਤਾ ਜਿਹੜੀ ਆ ਉਹ ਬਣੀ ਪਈ ਹੈਗੀ ਆ। ਸੋ ਲੈਟਸ ਸੀ ਕੀ ਜਿਹੜਾ ਬਣਦਾ ਆ, ਪਰ ਇਹ ਆ ਵੀ ਸਾਰੇ ਜਾਣੇ ਧਿਆਨ ਜਿਹੜਾ ਇਸ ਚੀਜ਼ ਦੇ ਉੱਤੇ ਵੀ ਰੱਖਣ ਵੀ ਕੀ ਇਸ ਦੇ ਵਿੱਚ ਅਪਡੇਟਸ ਉਹ ਚੱਲ ਰਹੀਆਂ ਆ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਜਦੋਂ ਆਪਾਂ 에ਅਰਲਾਈਨ ਦੇ ਵਿੱਚ ਟਰੈਵਲ ਕਰਦੇ ਆ ਤੇ ਫਿਰ ਆਪਾਂ ਸਮਝਦੇ ਆ ਵੀ 에ਅਰਲਾਈਨ ਸਭ ਤੋਂ ਜ਼ਿਆਦਾ ਸੇਫ ਹੈਗੀ ਆ। ਅੱਜ ਖਬਰ ਇੱਕ ਇਹ ਆ ਰਹੀ ਆ ਵੀ ਇਥੀਓਪੀਆ ਦੀ ਫਲਾਈਟ, ਇਥੀਓਪੀਆ 에ਅਰਲਾਈਨਸ ਦੀ, ਉਹਦੇ ਵਿੱਚ 2 ਪਾਇਲਟ ਸੀਗੇ ਤੇ ਦੋਨੋਂ ਪਾਇਲਟ ਉਹ ਸੌ ਗਏ, ਜਦ ਕਿ ਜਹਾਜ਼ 37,000 ਫੁੱਟ ਦੀ ਉਚਾਈ ਦੇ ਉੱਤੇ ਚੱਲ ਰਿਹਾ ਸੀ। ਦੋਨੋਂ ਪਾਇਲਟਸ ਨੇ ਆਟੋ ਪਾਇਲਟ ਤੇ ਲਾ ਕੇ ਜਹਾਜ਼ ਉਡਾ ਲਿਆ ਤੇ ਜਦੋਂ ਮੰਜ਼ਿਲ ਦੇ ਲਾਗੇ ਪਹੁੰਚਣ ਵਾਲਾ ਸੀ ਤੇ ਉਹਦੀ ਸਪੀਡ ਦਾ ਕੋਈ ਫਰਕ ਨਹੀਂ ਪਿਆ ਤੇ 에ਅਰ ਟ੍ਰੈਫਿਕ ਕੰਟਰੋਲਰ ਨੂੰ ਜੋ ਘਬਰਾਹਟ ਹੋਈ ਵੀ ਭਾਈ ਸਾਹਿਬ ਇਹ ਕੀ ਬਣ ਗਿਆ, ਸੰਪਰਕ ਪੈ ਨਹੀਂ ਰਿਹਾ, ਪਾਇਲਟ ਬਿਲਕੁਲ ਸੁੱਤੇ ਪਏ ਆ, ਜਹਾਜ਼ ਨੇ ਉੱਥੋਂ ਉਤਰਨਾ ਸੀ ਤੇ ਜਿੱਥੇ ਲੈਂਡ ਕਰਨਾ ਸੀ ਉਹ ਰਨਵੇ ਵੀ ਮਿਸ ਕਰ ਗਿਆ, ਆਟੋ ਪਾਇਲਟ ਡਿਸਕਨੈਕਟ ਹੋ ਗਿਆ, ਜਿਹਦੇ ਨਾਲ ਕਾਕਪਿਟ ਦੇ ਵਿੱਚ ਅਲਾਰਮ ਚੱਲ ਪਿਆ ਤੇ ਜਦੋਂ ਕਾਕਪਿਟ ਦੇ ਵਿੱਚ ਅਲਾਰਮ ਚੱਲਿਆ ਤਾਂ ਫੇਰ ਪਾਇਲਟ ਉੱਠੇ। ਇਹ ਤਾਂ ਏਦਾਂ ਲੱਗਦੇ ਵੀ ਜਿੱਦਾਂ ਰੋਡਵੇ ਦੀ ਬੱਸ ਚਲਾ ਰਹੇ ਸੀ ਤੇ ਜਦੋਂ ਉੱਠੇ ਤੇ ਉਹਨਾਂ ਨੂੰ ਲੱਗਾ ਵੀ ਇਹ ਤਾਂ ਹੁਣ ਕੰਮ ਮਿਸ ਕਰ ਗਿਆ ਤੇ ਫਿਰ 25 ਮਿੰਟ ਬਾਅਦ ਉਹਨਾਂ ਨੇ ਯੂ ਟਰਨ ਮਾਰੀ ਤੇ ਉਸ ਨੂੰ 에ਅਰਪੋਰਟ ਦੇ ਉੱਤੇ ਉਤਾਰਿਆ ਗਿਆ। ਸੋ ਇਹ ਪਹਿਲੀ ਵਾਰੀ ਨਹੀਂ ਹੋਇਆ, ਇਹ ਇਸ ਤੋਂ ਪਹਿਲਾਂ ਇੰਡੀਆ ਦੇ ਵਿੱਚ ਵੀ ਕੁਝ ਜੋ ਪਾਇਲਟਸ ਆ ਉਹ ਫੜੇ ਗਏ ਸੀ ਜਿਨ੍ਹਾਂ ਦੇ ਕੋਲ ਨਕਲੀ ਪਾਇਲਟ ਦੇ ਲਾਇਸੈਂਸ ਸੀਗੇ। ਸਹੀ ਆ ਵੀ ਘਰੋਂ ਸੌਂ ਕੇ ਆ ਜਾਂਦੇ ਭਾਈ, ਤੁਸੀਂ ਰਾਹ 'ਚ ਸੌਣ ਲੱਗ ਗਏ ਤੇ ਲੋਕਾਂ ਦੀ ਜਾਨ ਜਿਹੜੀ ਆ ਉਹ ਜੋਖਮ 'ਚ ਪਾਈ ਪਈ ਹੈਗੀ ਆ। ਜੀ ਬਿਲਕੁਲ, ਇਹ ਫਲਾਈਟ ET343 ਸੀਗੀ ਜੋ ਕਿ ਖਾਰਟੂਮ ਜੋ ਸੁਡਾਨ ਦੇ ਵਿੱਚ ਆ, ਉੱਥੋਂ ਆਡੀਸ ਅਬਾਬਾ ਜੋ ਕਿ ਉੱਥੇ ਜਾ ਰਹੀ ਸੀਗੀ ਤੇ ਲੱਕਲੀ ਹੁਣ ਫਲਾਈਟ ਵੀ ਕਾਫੀ ਵੱਡੀ ਸੀਗੀ ਤੇ ਬਚਾਅ ਹੋ ਗਿਆ ਸਾਰੇ ਜੀ, ਆਪਾਂ ਕਹਿ ਸਕਦੇ ਹਾਂ ਵੀ ਜੀ ਰੱਬ ਦਾ ਸ਼ੁਕਰ ਆ ਵੀ ਜਾਗ ਆ ਗਈ, ਕਿਤੇ ਲੱਗੀ ਵਾਲੇ ਤਾਂ ਕਦੇ ਨਹੀਂ ਅੱਖ ਲਾਉਂਦੇ ਵੀ ਤੇਰੀ ਕਿੱਦਾਂ ਅੱਖ ਲੱਗ ਗਈ। ਇਹ ਤਾਂ ਉਹ ਗੱਲ ਇਹਨਾਂ ਪਾਇਲਟਾਂ ਉਹ ਵੀ ਜਿਹੜੇ ਅਲਾਰਮ ਚੱਲਿਆ ਫਿਰ ਉੱਪਰੋਂ ਆਏ ਉੱਠੇ ਹੋਣੇ ਨੇ ਭਾਈ। ਜੀ। ਅਗਲੀ ਜਿਹੜੀ ਗੱਲ ਕਰੀਏ ਹਰਜੋਤ ਸਿੰਘ ਜੀ, ਕਨੈਟੀਕਟ ਦੇ ਵਿੱਚ ਇੱਕ ਮਾਂ ਦੇ ਦੁਆਰਾ ਉੱਥੋਂ ਦੇ ਹਸਪਤਾਲ ਦੇ ਉੱਤੇ ਲਾਸੂਟ ਫਾਈਲ ਕੀਤਾ ਗਿਆ ਆ। ਇਸ ਮਾਂ ਦੇ ਦੁਆਰਾ ਇਸ ਲਾਸੂਟ ਦੇ ਵਿੱਚ ਦਾਅਵਾ ਆ ਵੀ ਮਈ ਦੀ 2021 ਦੇ ਵਿੱਚ ਉਸਦਾ ਮੁੰਡਾ ਵਿਲੀਅਮ ਮਿਲਰ 23 ਸਾਲ, ਉਸਦੀ ਮੌਤ ਹੋ ਗਈ ਕਿਉਂਕਿ 7 ਘੰਟੇ ਤੱਕ ਉਹ ਕਨੈਟੀਕਟ ਹਸਪਤਾਲ ਦੇ ਵਿੱਚ ਪਿਆ ਰਿਹਾ ਤੇ ਕਿਸੇ ਨੇ ਵੀ ਉਸ ਨੂੰ ਅਟੈਂਡ ਨਹੀਂ ਕੀਤਾ। ਯੇਲ ਨਿਊ ਹੇਵਨ ਹਸਪੀਟਲ ਨੇ ਕਿਹਾ ਵੀ ਅਸੀਂ ਇਸ ਚੀਜ਼ ਦੇ ਲਈ ਮਾਫੀ ਮੰਗਦੇ ਹਾਂ ਉਹਦੇ ਪਰਿਵਾਰ ਤੋਂ ਤੇ ਇਸ ਮਸਲੇ ਨੂੰ ਸੁਲਝਾਉਣ ਦੇ ਲਈ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਸੋ 23 ਸਾਲਾਂ ਦੇ ਇਸ ਮੁੰਡੇ ਦੀ ਮਾਂ, ਕਹਿ ਲਓ ਵੀ 23 ਸਾਲਾਂ ਦਾ ਭਰ ਜਵਾਨ ਮੁੰਡਾ, ਆਪਾਂ ਸਭ ਨੂੰ ਹੀ ਪਤਾ ਆ ਵੀ ਕਿੰਨੀਆਂ ਆਸਾਂ ਉਮੀਦਾਂ ਹੁੰਦੀਆਂ ਕਿਸੇ ਵੀ ਮਾਪੇ ਨੂੰ। ਸੋ ਇਸ ਮਾਂ ਦੀ ਤੇ ਪੂਰੀ ਦੁਨੀਆ ਹੀ ਜਿਹੜੀ ਆ ਉੱਥੇ ਉੱਜੜ ਗਈ
ਕਹਿੰਦੇ ਵੀ ਵਰਕਰਸ ਦੀ ਨੈਗਲੀਜੈਂਸ ਦੇ ਕਰਕੇ ਉਹਨਾਂ ਨੇ ਨਾ ਧਿਆਨ ਦੇਣ ਕਰਕੇ 7 ਘੰਟੇ ਤੱਕ ਕਿਸੇ ਨੇ ਉਸ ਦੇ ਵੱਲ ਤੱਕਿਆ ਤੱਕ ਵੀ ਨਹੀਂ, ਤਾਂ ਉਸ ਦੀ ਵਿਚਾਰੇ ਦੀ ਉੱਥੇ ਮੌਤ ਹੋ ਗਈ ਹੈ। ਸੋ ਐਂਬੂਲੈਂਸ ਬੇ ਦੇ ਉੱਤੇ ਕਹਿੰਦੇ ਉਹ ਪਿਆ ਰਿਹਾ, ਸਟ੍ਰੈਚਰ ਦੇ ਉੱਤੇ। ਕਹਿੰਦੇ ਵੀ ਬਾਰ-ਬਾਰ ਮੈਡੀਕਲ ਸਟਾਫ ਉਸ ਨੂੰ ਇਗਨੋਰ ਕਰਦਾ ਰਿਹਾ, ਕਿਸੇ ਨੇ ਵੀ ਉਸ ਦੇ ਵੱਲ ਦੇਖਿਆ ਨਹੀਂ। ਸੋ ਕਹਿੰਦੇ ਵੀ 10 ਮਈ ਦੀ ਸ਼ਾਮ ਨੂੰ ਉਸ ਨੂੰ ਲੈ ਕੇ ਗਏ ਸੀਗੇ। ਕੋਈ ਚਿੱਟੇ ਰੰਗ ਦਾ ਵਾਈਨ ਵੀ ਉਸ ਮੁੰਡੇ ਨੇ ਖਾ ਲਿਆ ਸੀਗਾ, ਤੇ ਉਹ ਫੈਂਟਨਿਲ ਉਸ ਦੇ ਉੱਤੇ ਲੱਗੀ ਸੀਗੀ। ਸੋ ਬੇਸਿਕਲੀ ਉਹ ਓਵਰਡੋਜ਼ ਉਸ ਟਾਈਮ ਦੇ ਉੱਤੇ ਕਰ ਰਿਹਾ ਸੀਗਾ, ਪਰ ਕਿਸੇ ਨੇ ਵੀ ਇਸ ਮੁੰਡੇ ਨੂੰ ਇਲਾਜ ਕਰਨ ਦੇ ਲਈ ਕੋਈ ਬਾਂਹ ਜਿਹੜੀ ਆ ਉਹ ਨਹੀਂ ਫੜੀ। ਤੇ ਹੁਣ ਇਸ ਮਾਂ ਨੇ ਲਾਪਰਵਾਹੀ ਦੇ ਚੱਲਦਿਆਂ ਇਸ ਹਸਪਤਾਲ ਦੇ ਦੁਆਰਾ ਉਸ ਨੂੰ ਉਸ ਹਸਪਤਾਲ ਦੇ ਉੱਤੇ ਲਾਸੂਟ ਦਰਜ ਕੀਤਾ ਆ। ਜੀ, ਅਗਲੀ ਖਬਰ ਵੱਲ ਚਲੀਏ, ਜੋ ਕਿ ਸਾਊਥ ਕੈਰੋਲੀਨਾ ਤੋਂ ਆ ਰਹੀ ਹੈ, ਜਿੱਥੇ 2 ਸ਼ਾਰਕਸ ਨੇ ਇਹ ਬਾਈਟ ਜਿਹੜਾ ਇੱਕ ਪਰਸਨ ਨੂੰ ਕਰ ਦਿੱਤਾ, 2 ਜਣਿਆਂ ਨੂੰ ਸੌਰੀ, ਜੋ ਸਵਿਮਿੰਗ ਕਰ ਰਹੇ ਸੀਗੇ। ਈਵਨ ਦੋ ਕਹਿੰਦੇ ਵੀ ਬਹੁਤ ਘੱਟ ਚਾਂਸ ਹੁੰਦੇ ਹੈਗੇ ਆ ਜੋ ਸ਼ਾਰਕ ਆ ਉਹ ਹਿਊਮਨ ਨੂੰ ਬਾਈਟ ਕਰੇ, ਪਰ ਜਦੋਂ ਤੋਂ ਹੀ ਡਾਟਾ ਇਕੱਠਾ ਹੋ ਰਿਹਾ ਹੈਗਾ 2021 ਤੋਂ ਲੈ ਕੇ ਹੁਣ ਤੱਕ ਇੰਟਰਨੈਸ਼ਨਲ ਸ਼ਾਰਕ ਅਟੈਕ ਫਾਈਲ ਮੇਨਟੇਨ ਕੀਤੀ ਜਾ ਰਹੀ ਹੈ ਯੂਨੀਵਰਸਿਟੀ ਆਫ ਫਲੋਰੀਡਾ ਵੱਲੋਂ। ਉਹਨਾਂ ਨੇ ਕਿਹਾ ਵੀ 47 ਦੇ ਕਰੀਬ ਸ਼ਾਰਕ ਬਾਈਟਸ ਹੋ ਚੁੱਕੇ ਆ ਅਮਰੀਕਾ ਦੇ ਬੀਚਸ ਦੇ ਵਿੱਚ। 4 ਸ਼ਾਰਕ ਦੇ ਅਟੈਕ ਰਿਪੋਰਟ ਹੋਏ ਆ ਸਾਊਥ ਕੈਰੋਲੀਨਾ ਦੇ ਵਿੱਚ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ। ਫਲੋਰੀਡਾ ਦੇ ਵਿੱਚ 28 ਦੇ ਕਰੀਬ ਹੋ ਚੁੱਕੇ ਹੈਗੇ ਆ। ਸੋ ਜੋ ਸਵਿਮਰਸ ਹੈਗੇ ਆ ਉਹਨਾਂ ਨੂੰ ਪ੍ਰੀਕਾਸ਼ਨਸ ਦਿੱਤੀਆਂ ਜਾਂਦੀਆਂ ਆ ਭਈ ਓਸ਼ਨ ਦੇ ਵਿੱਚ ਜਦੋਂ ਤੁਸੀਂ ਡੌਨ ਤੇ ਡਸਕ, ਜਦੋਂ ਦਿਨ ਚੜ ਰਿਹਾ ਹੈ ਤੇ ਜਦੋਂ ਦਿਨ ਢਲ ਰਿਹਾ ਹੈਗਾ, ਉਸ ਟਾਈਮ ਦੇ ਉੱਤੇ ਤੁਸੀਂ ਨਾ ਤੈਰੋ, ਕਿਉਂਕਿ ਉਸ ਟਾਈਮ ਦੇ ਉੱਤੇ ਜੋ ਸ਼ਾਰਕਸ ਹੁੰਦੀਆਂ ਆ ਉਹ ਜਿਹੜਾ ਸ਼ੋਰ ਹੁੰਦਾ ਆ ਉਹਦੇ ਲਾਗੇ ਆ ਜਾਂਦੀਆਂ ਕੁਛ ਨਾ ਕੁਛ ਆਪਣਾ ਫੂਡ ਲੱਭਣ ਦੇ ਲਈ। ਤੇ ਇਹ ਜੋ ਹੈਗੀ ਆ ਖਬਰ ਸਦਰਨ ਕੈਰੋਲੀਨਾ ਤੋਂ ਆ ਰਹੀ ਹੈ। ਟਰੰਪ ਹੁਣਾਂ ਦਾ ਸਾਬਕਾ CFO ਐਲਨ ਵੇਜ਼ਲਬਰਗ, ਉਸ ਨੇ ਦੋਸ਼ ਜਿਹੜੇ ਉਹ ਕਬੂਲੇ ਆ ਵੀ ਉਹਨੇ ਗਿਲਟੀ ਜਿਹੜਾ ਆ ਉਹ ਪਲੀ ਕੀਤਾ ਆ ਵੀ ਇਹ ਟੌਪ ਐਗਜ਼ੈਕਟਿਵ ਸੀਗਾ ਟਰੰਪ ਆਰਗੇਨਾਈਜੇਸ਼ਨ ਦੇ ਵਿੱਚ, ਵੀ ਮੈਂ ਜਿਹੜੀ ਉਸ ਹਿਸਾਬ ਦੇ ਨਾਲ ਉੱਥੇ ਧਾਂਦਲੀ ਜਾਂ ਘਪਲੇਬਾਜ਼ੀਆਂ ਜਿਹੜੀਆਂ ਉਹ ਕਰਦਾ ਰਿਹਾ ਹੈਗਾ ਆ। ਸੋ ਪ੍ਰੋਸੀਕਿਊਟਰਸ ਜਿਨ੍ਹਾਂ ਦੀ ਇਹ ਬੜੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਆ ਵੀ ਟਰੰਪ ਹੁਣਾਂ ਨੂੰ ਵੀ ਕਿਸੇ ਨਾ ਕਿਸੇ ਇਸ ਤਰੀਕੇ ਦੇ ਮਾਮਲੇ 'ਚ ਇੰਡਾਈਟ ਜਿਹੜਾ ਉਹ ਕੀਤਾ ਜਾਵੇ। ਮੈਨਹੈਟਨ ਦੇ ਵਿੱਚ ਇਹ ਕੇਸ ਜਿਹੜਾ ਉਹ ਚੱਲ ਰਿਹਾ ਸੀਗਾ, ਤੇ ਵਾਈਜ਼ਲਬਰਗ ਦੀ ਜਿਹੜੀ ਗਿਲਟੀ ਪਲੀ ਕਰਨ ਤੋਂ ਬਾਅਦ ਦੇ ਵਿੱਚ ਇਹ ਚੀਜ਼ ਜਿਹੜੀ ਹੁਣ ਸਾਹਮਣੇ ਆਈ ਆ। ਇਸ ਪਲੀ ਡੀਲ ਦੇ ਵਿੱਚ ਵਾਈਜ਼ਲਬਰਗ ਕਹਿੰਦੇ ਆ ਵੀ ਉਹ $2 ਮਿਲੀਅਨ ਟੈਕਸਿਸ ਦੇ ਵਿੱਚ, ਪੈਨਲਟੀਜ਼ ਦੇ ਵਿੱਚ ਐਂਡ ਇੰਟਰਸਟ ਜਿਹੜਾ ਉਹ ਦਊਗਾ, ਜਿਹੜੇ ਆਫ ਦਾ ਬੁੱਕ ਪਰਕਸ ਇਸ ਕੰਪਨੀ ਦੇ ਵਿੱਚ ਕੰਮ ਕਰਦੇ ਹੋਏ ਇਸ ਨੇ ਵਰਤੇ ਜਿਹੜੇ ਉਹ ਹੈਗੇ ਆ। ਸੋ ਮੇ ਵੀ 100 ਦਿਨ ਦੀ ਜਿਹੜੀ ਕਹਿੰਦੇ ਵੀ ਇਸ ਨੂੰ ਸਜ਼ਾ ਵੀ ਜਿਹੜੀ ਉਸ ਦੇ ਵਿੱਚ ਹੋ ਸਕਦੀ ਆ। 75ਵਾਂ ਜਨਮ ਦਿਨ ਇਸ ਬੰਦੇ ਨੇ ਜਿਹੜਾ ਉਹ ਮਨਾਉਣਾ ਹੈਗਾ ਆ, ਤੇ ਹੁਣ ਇਸ ਨੇ ਜਿਹੜੀ ਡੀਲ ਆ ਪ੍ਰੋਸੀਕਿਊਟਰਸ ਦੇ ਨਾਲ ਜਿਹੜੀ ਉਹ ਬਣਾ ਲਈ ਹੈਗੀ ਆ। 15 ਫੈਲਨੀਜ਼ ਨੂੰ ਇਸਨੇ 15 ਦੋਸ਼ਾਂ ਨੂੰ ਕਬੂਲਿਆ ਹੈਗਾ ਆ ਵੀ ਇਹ ਕੁਛ ਜਿਹੜਾ ਮੈਂ ਉੱਥੇ ਕਰਦਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਟਰਾਈ ਉਹਨਾਂ ਦੀ ਸੀਗੀ ਵੀ ਟਰੰਪ ਹੋਣਾ ਦੇ ਉਲਟ ਵੀ ਜਿਹੜਾ ਉਹ ਕੁਛ ਸਬੂਤ ਜਾਂ ਕੋਈ ਚੀਜ਼ਾਂ ਜਿਹੜੀਆਂ ਉਹ ਦੱਸਣ, ਪਰ ਉਸ ਦੇ ਵਿੱਚ ਪ੍ਰੋਸੀਕਿਊਟਰਸ ਕਹਿੰਦੇ ਉਸ ਨੂੰ ਮਨਾਉਣ 'ਚ ਨਾਕਾਮਯਾਬ ਰਹੇ। ਜੀ, ਅਗਲੀ ਖਬਰ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਸੈਨੋਜ਼ੇ ਦੇ ਵਿੱਚ ਇੱਕ ਬਹੁਤ ਹੀ ਪਪੂਲਰ ਬੇਕਰੀ ਹੈਗੀ ਆ ਆਲਮ ਰੌਕ ਦੇ ਉੱਤੇ, ਪੀਟਰਸ ਬੇਕਰੀ। ਉੱਥੇ ਦਿਨ ਦਿਹਾੜੇ ਜਿਹੜਾ ਡਾਕਾ ਪਿਆ, ਸ਼ਰੇਆਮ ਮੂੰਹ ਬੰਨ ਕੇ ਵੱਡੀ ਗਿਣਤੀ ਦੇ ਵਿੱਚ ਜੋ ਲੁਟੇਰੇ ਆ ਉਹਦੇ ਵਿੱਚ ਵੜ ਗਏ ਤੇ ਕੁਛ ਉਹਨਾਂ ਦੇ ਕੈਸ਼ ਤੇ ਹੋਰ ਸਮਾਨ ਲੁੱਟ ਕੇ ਲੈ ਗਏ। 1936 ਤੋਂ ਇਹ ਬੇਕਰੀ ਆ ਜੋ ਚੱਲ ਰਹੀ ਹੈਗੀ ਆ, ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ EMPLOYEES ਨੂੰ
ਉਸ ਦਿਨ ਦੇ ਲਈ ਕੱਲ ਇਹ ਵਾਪਰਿਆ ਸੀ, ਕੱਲ ਦੇ ਪੂਰੇ ਦਿਨ ਦੇ ਲਈ ਛੁੱਟੀ ਦੇ ਦਿੱਤੀ। ਸੋ ਹੁਣ ਇਹ ਆਮ ਘਟਨਾਵਾਂ ਰੋਬਰੀਜ਼ ਸਟੋਰਾਂ ਦੇ ਵਿੱਚ ਵੱਧ ਗਈਆਂ ਬਹੁਤ ਜ਼ਿਆਦਾ। ਪਿਛਲੇ ਕੁਝ ਮਹੀਨਿਆਂ ਤੋਂ ਗਰੋਸਰੀ ਸਟੋਰ, ਲਿਕਰ ਸਟੋਰ, ਗੈਸ ਸਟੇਸ਼ਨ ਹੋਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੁੱਟ ਹੋ ਰਹੇ ਹੈਗੇ ਆ। ਕੱਲੇ ਇਹ ਨਹੀਂ ਲੁੱਟ ਹੋ ਰਿਹਾ, ਸੈਨੋਜ਼ੇ ਚੋਂ ਇਹ ਵੀ ਖਬਰਾਂ ਆ ਰਹੀਆਂ ਵੀ ਕੁਛ ਜੋ ਭਾਰਤੀ ਮੂਲ ਦੀਆਂ ਬੀਬੀਆਂ ਆਪਣੀ ਸੈਰ ਕਰਦੀਆਂ ਸਵੇਰੇ ਸ਼ਾਮ, ਉਹਨਾਂ ਦੇ ਗਹਿਣੇ ਜਾਂ ਉਹਨਾਂ ਦੀਆਂ ਜੋ ਹੁੰਦੀਆਂ ਬੰਗਾਂ ਵਗੈਰਾ ਆ, ਉਹ ਵੀ ਖੋਹ ਕੇ ਭੱਜ ਗਏ ਹੈਗੇ ਆ। ਸੋ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ, ਆਪਣੇ ਭੈਣ ਭਰਾ ਜਾਂ ਬਜ਼ੁਰਗ ਵਾਕ ਕਰਦੇ ਹੈਗੇ ਸਵੇਰ ਨੂੰ, ਸ਼ਾਮ ਨੂੰ ਸੈਰ ਕਰਦੇ ਆ, ਕੋਸ਼ਿਸ਼ ਕਰਿਆ ਕਰੋ ਇੱਕ ਤੋਂ ਵੱਧ ਜਾਣੇ ਹੋ, ਤੇ ਦੂਸਰਾ ਕੋਈ ਇਦਾਂ ਦਾ ਕੀਮਤੀ ਸਮਾਨ ਨਾ ਪਾ ਕੇ ਆਪਣੇ ਨਾਲ ਲੈ ਕੇ ਜਾਓ। ਤੇ ਜੇ ਕੋਈ 50-55 ਸਾਲ ਤੋਂ ਉੱਪਰ ਉਮਰ ਦਾ, ਜ਼ਰੂਰ ਆਪਣੇ ਕੋਲ ਕਿਸੇ ਤਰ੍ਹਾਂ ਦੀ ਸਟਿਕ ਵਗੈਰਾ ਜ਼ਰੂਰ ਰੱਖੋ। ਸੋ ਬਚ ਕੇ ਲਾਈਟ ਵਾਲੇ ਟਾਈਮ ਦੇ ਉੱਤੇ ਹੀ ਤੁਰੋ, ਕਿਉਂਕਿ ਲੁੱਟਮਾਰ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ ਐਵਰਗ੍ਰੀਨ ਏਰੀਏ ਤੇ ਇੱਧਰ ਈਵਨ ਫਰੀਮੌਂਟ ਵਾਲੇ ਏਰੀਏ ਤੋਂ ਕਾਫੀ ਖਬਰਾਂ ਆਈਆਂ ਜੋ ਆਪਣੇ ਪੰਜਾਬੀ ਵੀ ਤੇ ਹੋਰ ਵੀ ਭਾਰਤੀ ਮੂਲ ਦੇ ਲੋਕਾਂ ਨੂੰ ਲੁੱਟਿਆ ਗਿਆ ਹੈਗਾ। ਜੀ, ਇਹ ਚਿਰ ਤੋਂ ਹੀ ਇਹ ਜਿਹੜਾ ਮਸਲਾ ਆ ਉਹ ਚੱਲ ਰਿਹਾ। ਬੇਰੀਏ ਦੀਆਂ ਹੋਰ ਕਈ ਸ਼ਹਿਰਾਂ 'ਚ ਵੀ ਇੱਦਾਂ ਦੀਆਂ ਪਹਿਲੋਂ ਖਬਰਾਂ ਜਿਹੜੀਆਂ ਉਹ ਆਉਂਦੀਆਂ ਰਹੀਆਂ ਆ। ਅੱਜ ਕੱਲ੍ਹ ਭਾਈ ਸ਼ੋਅ ਆਫ ਕਰਨ ਦੀ ਲੋੜ ਨਹੀਂ ਆ। ਤੁਹਾਡੇ ਕੋਲ ਸੋਨਾ ਜਾਂ ਕੁਛ ਵੀ ਇੱਦਾਂ ਦੀਆਂ ਚੀਜ਼ਾਂ, ਕੀਮਤੀ ਚੀਜ਼ਾਂ ਪਈਆਂ ਆ, ਤਾਂ ਉਹਨੂੰ ਭਾਈ ਬਚਾ ਕੇ ਰੱਖੋ, ਵੇਲੇ ਕੰਮ ਆਉਣ ਵਾਲੀਆਂ, ਜਾਂ ਕਿਤੇ ਪ੍ਰੋਗਰਾਮਾਂ 'ਤੇ ਜਦੋਂ ਪਾਉਣੇ ਆ, ਆਉਣਾ ਜਾਣਾ ਆ, ਉਦੋਂ ਤੁਸੀਂ ਪਾ ਪੂ ਸਕਦੇ ਆ। ਪਰ ਇਹੋ ਜਿਹੇ ਮੌਕਿਆਂ ਦੇ ਉੱਤੇ ਪਰਹੇਜ਼ ਹੀ ਜਿਹੜਾ ਉਹ ਕੀਤਾ ਜਾਵੇ। ਅਗਲੀ ਜਿਹੜੀ ਗੱਲ ਕਰੀਏ ਹਰਜੋਤ ਸਿੰਘ ਜੀ, ਸਟਾਰਬਕਸ ਨੇ ਯੂਕਰੇਨ ਦੀ ਇਨਵੇਜਨ ਜਦੋਂ ਕੀਤੀ ਸੀ ਰੂਸ ਨੇ, ਉਹਨਾਂ ਨੇ ਕਿਹਾ ਸੀ ਵੀ ਅਸੀਂ ਕਰ ਰਹੇ ਹਾਂ ਜੀ ਆਪਣੇ ਸਾਰੇ ਸਟੋਰ ਜਿਹੜੇ ਉਹ ਬੰਦ, ਪਰ ਰੂਸ ਕਹਿੰਦਾ ਵੀ ਚੱਲ ਹੁਣ ਸਾਰਾ ਕੁਛ ਤਾਂ ਸਾਡੇ ਕੋਲ ਉੱਥੇ ਪਿਆ ਹੀ ਆ, ਆਪਾਂ ਉਹਦਾ ਨਾਂ ਨੂੰ ਬਦਲ ਕੇ ਜਿਹੜਾ ਉਹ ਸਾਰਾ ਕੁਛ ਓਪਨ ਕਰ ਰਹੇ ਆ। ਸੋ ਰਸ਼ੀਆ ਦਾ ਸਟਾਰਬਕਸ ਦਾ ਉਹਨਾਂ ਨੇ ਕੋਈ ਬਹੁਤਾ ਚੇਂਜ ਨਹੀਂ ਕੀਤਾ, ਨਾਂ ਰੱਖ ਲਿਆ ਸਟਾਰਜ਼ ਕਾਫੀ ਕਰਕੇ, ਜਿਹੜਾ ਉਹ ਰੱਖ ਕੇ ਨਵੇਂ ਨੇਮ ਤੇ ਨਵੇਂ ਲੋਗੋ ਦੇ ਨਾਲ ਉਹਨਾਂ ਨੇ ਆਪਣੇ ਜਿਹੜੇ ਪੁਰਾਣੇ ਸਟਾਰਬਕਸ ਆ ਉਹਨਾਂ ਨੂੰ ਓਪਨ ਕਰ ਦਿੱਤਾ ਹੈਗਾ ਆ। ਇੱਕ ਰਸ਼ੀਅਨ ਸਿੰਗਰ ਤੇ ਐਂਟਰਪ੍ਰੈਨਿਓਰ ਜਿਹੜਾ ਆ, ਉਹਨਾਂ ਦਾ ਜਿਹੜਾ ਡੂਓ ਆ, ਉਹਨਾਂ ਨੇ ਇਹਨਾਂ ਜਿਹੜੀਆਂ ਕਾਫੀ ਸ਼ਾਪਸ ਆ, ਜਿਹੜੀਆਂ ਕਿ ਪਹਿਲਾਂ ਸਟਾਰਬਕਸ ਓਨ ਕਰਦਾ ਸੀ, ਸਟਾਰਜ਼ ਕਾਫੀ ਦੇ ਨਾਂ ਦੇ ਉੱਤੇ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ। ਰਸ਼ੀਆ ਵਾਲੇ ਡਿਫਰੈਂਟ ਸਟੇਟਮੈਂਟਸ ਜਾਰੀ ਕਰ ਰਹੇ ਹੈਗੇ ਆ। ਇੱਕ ਟਾਈਮ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਿਆਨ ਕੀਤਾ ਸੀ ਵੀ ਜੋ ਸਿੱਖ ਆ ਉਹਨਾਂ ਨੂੰ ਜ਼ਿਆਦਾ ਬੱਚੇ ਉਹਨਾਂ ਦੇ ਹੋਣੇ ਚਾਹੀਦੇ ਆ, ਤੇ ਕਾਮਰੇਡਾਂ ਨੇ ਉਸ ਟਾਈਮ ਤੇ ਜਾਂ ਹੋਰ ਜਿਹੜੇ ਧਰਮ 'ਚ ਵਿਸ਼ਵਾਸ ਨਹੀਂ ਕਰਦੇ ਬਹੁਤ ਰੌਲਾ ਪਾਇਆ ਸੀ ਵੀ ਇਹ ਕਿੱਦਾਂ ਦੀ ਸਟੇਟਮੈਂਟ ਆ। ਤੇ ਹੁਣ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਨੇ ਸਟੇਟਮੈਂਟ ਦਿੱਤੀ ਆ ਵੀ ਹਰ ਇੱਕ ਬੀਬੀ ਦੇ 10 ਬੱਚੇ ਹੋਣੇ ਚਾਹੀਦੇ ਆ, ਤੇ 10 ਬੱਚਿਆਂ ਤੋਂ ਬਾਅਦ ਉਹ ਸ਼ਾਇਦ 10 ਲੱਖ ਜੋ ਉਹਨਾਂ ਦੀ ਕਰੰਸੀ ਆ ਉਹ ਦਿੱਤਾ ਜਾਊਗਾ। ਜੀ, ਸੋ ਕੁਛ ਇਦਾਂ ਦਾ ਬਿਆਨ ਜਿਹੜਾ ਉਹ ਆਇਆ ਆ, ਪਰ ਜਿਹੜੇ ਮਾਰਕਸਿਸਟ, ਲੈਨਨੀ ਤੇ ਉਹ ਜਿੰਨੇ ਵੀ ਦੂਜੇ ਆ ਉਹ ਇਸ ਟਾਈਮ ਚੁੱਪ ਨੇ। ਉਹ ਨਹੀਂ ਹੁਣ ਕਹਿੰਦੇ ਵੀ ਭਾਈ ਇਹਨਾਂ ਦਾ ਪਾਲਣ ਪੋਸ਼ਣ ਕਿੱਦਾਂ ਆ, ਤੇ ਇਹ ਕਿੱਦਾਂ ਆ, ਤੇ ਉਹ ਕਿੱਦਾਂ ਆ। ਉਹਨੇ ਵੀ ਉਸੇ ਤਰਜ਼ ਦੇ ਉੱਤੇ ਕਿਹਾ ਵੀ ਭਾਈ ਸਾਡੀ ਵੀ ਜਨਸੰਖਿਆ ਜਿਹੜੀ ਆ ਉਹ ਘਟਦੀ ਜਾ ਰਹੀ ਹੈ। ਹੁਣ ਯੂਕਰੇਨ ਦੇ ਵਿੱਚ ਬਹੁਤ ਫੌਜੀ ਇਹਨਾਂ ਦਾ ਨੌਜਵਾਨ ਜਿਹੜਾ ਆ ਇਹ ਮਰਿਆ ਹੈਗਾ ਆ। ਸੋ ਪੁਤਿਨ ਨੇ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੁਣ ਇਹ ਲੇਟੈਸਟ ਬਿਆਨ ਦਿੱਤਾ ਹੈਗਾ। ਤੇ ਹੁਣ ਜਿਹੜੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਤੋਂ ਪਹਿਲਾਂ ਇੱਕ ਵਾਰੀ ਫੇਰ ਸਾਡੇ ਅੱਜ ਜਿੰਨੇ ਵੀ ਆਪਣੇ ਹਿੰਦੂ ਵੀਰ ਹੈਗੇ ਆ, ਭਗਵਾਨ ਕ੍ਰਿਸ਼ਨ ਉਹਨਾਂ ਦਾ ਜਨਮ ਦਿਨ ਆ, ਭਗਵਤ ਗੀਤਾ ਦੇ ਗਿਆਤਾ, ਤੇ ਸਾਰਿਆਂ ਨੂੰ ਕ੍ਰਿਸ਼ਨ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ। ਜਨਮ ਅਸ਼ਟਮੀ ਦੀਆਂ ਵਧਾਈਆਂ ਦਿੰਦੇ ਆ। ਸੋ ਸਾਰੇ ਜਿਹੜੇ ਧਰਮ ਦਾ ਸਤਿਕਾਰਤ ਹੁੰਦੇ ਆ ਜੀ, ਚੰਗੀਆਂ ਚੀਜ਼ਾਂ ਸਾਰਿਆਂ 'ਚ ਹੁੰਦੀਆਂ, ਸੋ ਆਪਾਂ ਉਸ ਦੇ ਚੀਜ਼ਾਂ ਵੱਲ ਨੂੰ ਉਹ ਸਾਰੇ ਜਾਣੇ ਮਿਲ ਜੁਲ ਕੇ ਰਹੀਏ ਤੇ ਚੰਗੀ ਗੱਲ ਆ। ਜਿਹੜਾ ਧੱਕਾ ਹੋ ਰਿਹਾ ਪਰ ਉਸ ਤੇ ਉਲਟ ਬੋਲਣਾ ਵੀ ਜਿਹੜਾ ਉਹ ਨਾਲ ਦੇ ਨਾਲ ਜ਼ਰੂਰੀ ਹੁੰਦਾ ਹੈ। ਤੇ ਹੁਣ ਆਪਾਂ ਇੱਥੇ ਇਜਾਜ਼ਤ ਲੈਂਦੇ ਹਾਂ ਜੀ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ US।